ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ ਜਿਹੜੀ ਆ 29 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਸੌਰੀ ਜੀ, ਬਿਲਕੁਲ। ਸੋ ਪ੍ਰੋਗਰਾਮ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮਾਉਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ ਗੁਰਵਿੰਦਰ ਸਿੰਘ ਯੂਬਾ ਸਿਟੀ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਗਤਾਰ ਸਿੰਘ ਰਵਿੰਦਰ ਸਿੰਘ ਫਰੈਜ਼ਨੋ ਅਤੇ ਤੂ ਟਰੱਕਿੰਗ ਫਰੈਜ਼ਨੋ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ। 200 ਤੋਂ ਲੈ ਕੇ 1200 ਜਾਣਿਆਂ ਦੀ ਪਾਰਟੀ ਦੇ ਲਈ ਤੁਸੀਂ ਇਹਨਾਂ ਦੇ ਹਾਲ ਨੂੰ ਬੁੱਕ ਕਰ ਸਕਦੇ ਹੋ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਸਲਾਨੋ ਕਾਊਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਹੈ ਅਤੇ ਬਹੁਤ ਹੀ ਵਾਜਿਬ ਕੀਮਤਾਂ 'ਤੇ ਤੁਹਾਡੇ ਲਈ ਜਿਹੜੀਆਂ ਪਾਰਟੀਆਂ ਕਰਦੇ ਨੇ। ਇਸ ਦੇ ਬਾਰੇ ਤੁਸੀਂ ਜਾਣਕਾਰੀ ਲਈ ਕਾਲ ਕਰੋ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ ਕਮਲ ਹੁਣਾਂ ਨੂੰ 7074747003 707-474-7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਰਾਜਕਰਮਵੀਰ ਸਿੰਘ, ਸਭ ਤੋਂ ਪਹਿਲਾਂ ਆਪਾਂ ਮੀਂਹ ਦੀ ਗੱਲ ਕਰੀਏ। ਅੱਜ ਕੈਲੀਫੋਰਨੀਆ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਜਿਹੜਾ ਮੀਂਹ ਆ ਬਹੁਤ ਹੈਵੀ ਪੈ ਰਿਹਾ ਹੈਗਾ। ਕਈ ਜਗ੍ਹਾ 'ਤੇ ਜਿਹੜੇ ਹਾਈਵੇਜ਼ ਆ ਉਹ ਬੰਦ ਹੋਣ ਦੀਆਂ ਖਬਰਾਂ ਆ ਰਹੀਆਂ ਆ। ਹਾਈਵੇ 5 ਕਹਿੰਦੇ ਸੈਕਰਾਮੈਂਟੋ ਡਾਊਨਟਾਊਨ ਦੇ ਲਾਗੇ ਜਿਹੜਾ ਬੰਦ ਕੀਤਾ ਗਿਆ, ਉੱਥੇ ਬਹੁਤ ਜ਼ਿਆਦਾ ਫਲੱਡਿੰਗ ਹੋਈ ਸੀ। ਸੋ ਜੇ ਕੋਈ ਅਪਡੇਟ ਵੀ ਹੋਈ, ਸਾਡੇ ਸਰੋਤੇ ਸਾਨੂੰ ਕਾਲ ਕਰਕੇ ਦੱਸ ਸਕਦੇ ਆ, ਤਾਂ ਕਿ ਜਿਹੜਾ ਹਾਈਵੇ 5 ਆ ਬਹੁਤ ਬਿਜ਼ੀ ਹਾਈਵੇ ਹੈਗਾ ਆ, ਕੈਨੇਡਾ ਤੋਂ ਮੈਕਸੀਕੋ ਨੂੰ ਜੋੜਦਾ ਆ, ਅਤੇ ਜਿਹਦੇ 'ਤੇ ਟਰੱਕਰ ਵੀਰ ਬਹੁਤ ਜਾਂਦੇ ਆ, ਅਤੇ ਕਹਿੰਦੇ ਉੱਥੇ ਕਾਫੀ ਜਿਹੜੀ ਆ ਬੁਰੀ ਪੋਜੀਸ਼ਨ ਹੈਗੀ ਆ ਸੈਕਰਾਮੈਂਟੋ ਡਾਊਨਟਾਊਨ ਦੇ ਵਿੱਚ ਜੀ। ਅਤੇ ਕਈ ਜਗ੍ਹਾ ਦੇ ਵਿੱਚ ਇਵੈਕੂਏਸ਼ਨ ਆਰਡਰ ਕੈਲੀਫੋਰਨੀਆ ਸਰਕਾਰ ਵੱਲੋਂ ਕੀਤੇ ਗਏ ਹੈਗੇ ਆ। ਰੋਡਸ ਬੰਦ ਕੀਤੀਆਂ ਗਈਆਂ ਆ, ਖਾਸ ਕਰਕੇ ਜਿਹੜੇ ਮੇਜਰ ਲਾਰਜੈਸਟ ਸਿਟੀਜ਼ ਹੈਗੀਆਂ ਕੈਲੀਫੋਰਨੀਆ ਦੀਆਂ, ਲਾਸ ਐਂਜਲਸ, ਸੈਨ ਡੀਗੋ, ਸੈਨ ਫਰਾਂਸਿਸਕੋ ਅਤੇ ਸੈਕਰਾਮੈਂਟੋ। ਇਹਦੇ ਵਿੱਚ ਕਹਿੰਦੇ ਵੀ ਕਾਫੀ ਹੈਵੀ ਰੇਨ ਜਿਹੜੀ ਅੱਜ ਪੈਣੀ ਹੈਗੀ ਆ, ਪੈ ਵੀ ਰਹੀ ਆ। ਮੈਂਡੇਟਰੀ ਇਵੈਕੂਏਸ਼ਨ ਆਰਡਰ ਜਿਹੜੇ ਆ ਇਸ਼ੂ ਕੀਤੇ ਗਏ ਹੈਗੇ ਆ ਹੋਲੀ ਫਾਇਰ ਵਰਨ ਏਰੀਆ ਜਿਹੜਾ ਸੀਗਾ, ਕਿਉਂਕਿ ਉੱਥੇ ਅੱਗ ਨਾਲ ਨੁਕਸਾਨ ਹੋਇਆ ਸੀ, ਅਤੇ ਕਹਿੰਦੇ ਉੱਥੇ ਜਿਹੜੀ ਆ ਫਲੱਡਿੰਗ ਆ ਸਕਦੀ ਹੈਗੀ ਆ ਜੀ। ਅਤੇ ਨਾਲ ਹੀ ਹਰਜੋਤ ਸਿੰਘ ਜੀ, ਜਿਹੜਾ ਆ ਉਹ ਵੀ ਦੇਖਿਆ ਗਿਆ, ਜਿਹੜਾ ਹਾਈਵੇ 1 ਆ ਉਸ ਨੂੰ ਵੀ ਜਿਹੜਾ ਕਈ ਇਸ ਸਟੋਰਮ ਦੇ ਚੱਲਦਿਆਂ ਜਿਹੜਾ ਮੀਂਹ ਆਉਣਾ ਆ, ਉਸ ਦੇ ਕਰਕੇ ਜਿਹੜਾ ਬਿਗ ਸਰ ਦੇ ਨਜ਼ਦੀਕ ਜਿਹੜਾ ਉਹ ਬੰਦ ਕੀਤਾ ਗਿਆ ਸੀ। ਸਭ ਨੂੰ ਯਾਦ ਹੋਵੇਗਾ ਕੁਛ ਸਮਾਂ ਪਹਿਲਾਂ ਉੱਥੇ ਇੱਦਾਂ ਹੀ ਮੀਂਹ ਦੇ ਮੌਸਮ ਦੇ ਵਿੱਚ ਇੱਕ ਜਾਣਿਆਂ ਦੀ ਜਿਹੜੀ ਆ, ਇੱਕ ਪਰਿਵਾਰ ਦੀ ਗੱਡੀ ਜਿਹੜੀ ਆ ਉਹ ਉਲਟ ਕੇ ਜਿਹੜੀ ਉਹ ਡਿੱਗ ਵੀ ਗਈ ਸੀ। ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਮੂਲ ਦੇ ਜਿਹੜੇ ਲੋਕ ਆ, ਉਹ ਆਈ ਥਿੰਕ ਉਹ ਔਰੇਗਨ ਤੋਂ ਇੱਧਰ ਨੂੰ ਆ ਰਹੇ ਸੀ। ਉਹਨਾਂ ਦੀ ਗੱਡੀ ਵੀ ਜਿੱਦਾਂ ਹੜ੍ਹ ਦੇ ਵਿੱਚ ਉਹ ਇੱਦਾਂ ਹੀ ਹਾਈਵੇ 1 ਦੇ ਥਰੂ ਇੱਦਾਂ ਆ ਰਹੇ ਸੀਗੇ, ਉਹ ਹੜ੍ਹ ਗਏ ਜਿਹੜੇ ਆ, ਉਹਨਾਂ ਦੀ ਵਿਚਾਰਿਆਂ ਦੀ ਮੌਤ ਵੀ ਹੋ ਗਈ ਸੀਗੀ। ਸੋ ਜਦੋਂ ਖਾਸ ਕਰਕੇ ਉਦੋਂ ਇੱਦਾਂ ਅਚਾਨਕ ਪਹਿਲੇ ਮੀਂਹ ਜਦੋਂ ਪੈਂਦੇ ਆ, ਅਤੇ ਜਦੋਂ ਇੰਨਾ ਭਾਰੀ ਮੀਂਹ ਪੈ ਰਿਹਾ ਹੁੰਦਾ ਆ, ਬਹੁਤ ਇਹਤਿਆਤ ਧਿਆਨ ਵਰਤਣ ਦੀ ਜਿਹੜੀ ਆ ਉਹ ਜ਼ਰੂਰਤ ਇਸ ਦੇ ਵਿੱਚ ਰਹਿੰਦੀ ਆ। ਸਾਰੇ ਜਾਣੇ ਜਿਹੜਾ ਕੋਈ ਨਹੀਂ, ਦੇਰੀ ਦੇ ਨਾਲ ਥੋੜ੍ਹਾ ਪਹੁੰਚ ਜਾਓ, ਪਰ ਧਿਆਨ ਦੇ ਨਾਲ ਚਾਹੋ। ਅਤੇ ਅੱਜ ਕੱਲ੍ਹ ਰਾਤ ਦਾ ਇਨਫੈਕਟ ਸਾਡੇ ਵਾਲੇ ਪਾਸੇ ਤਾਂ ਕਾਫੀ ਜ਼ਿਆਦਾ ਭਾਰੀ ਮੀਂਹ ਜਿਹੜਾ ਆ ਉਹ ਪੈ ਰਿਹਾ ਹੈਗਾ ਆ, ਅਤੇ ਉੱਤੋਂ ਪੱਤਝੜ ਦਾ ਜਿਹੜਾ ਸਮਾਂ ਆ, ਅਤੇ ਪੱਤੇ ਜਿਹੜੇ ਆ ਕਈ ਥਾਵਾਂ ਦੇ ਉੱਤੇ ਤੁਹਾਡੇ ਗਟਰਸ ਨੂੰ ਉਹਨੂੰ ਵੀ ਜਿਹੜਾ ਉਹ ਰੋਕ ਦਿੰਦੇ ਨੇ। ਸੋ ਹੁਣ ਜਦੋਂ ਮੀਂਹ ਹਟਦਾ ਆ, ਇੱਕ ਵਾਰੀ ਮੇਕ ਸ਼ੋਰ ਕਰ ਲਓ ਵੀ ਸਾਰਾ ਕੁਛ ਤੁਸੀਂ ਕਲੀਨ ਅਪ ਕਰ ਲਿਆ, ਮੋਹਰਿਓਂ ਕਲੀਨ ਆ, ਪਾਣੀ ਦੀ ਨਿਕਾਸੀ ਜਿਹੜੀ ਉਹ ਬਰਾਬਰ ਹੋਵੇ। ਨਹੀਂ ਤਾਂ ਜੇ ਤੁਹਾਡੇ ਛੱਤ ਦੇ ਉੱਤੇ ਪਾਣੀ ਖੜੂਗਾ ਤਾਂ ਫਿਰ ਉਹਨੇ ਲੀਕ ਹੀ ਜਿਹੜਾ ਆ ਉਹ ਕਰਨਾ ਆ। ਬਹੁਤੇ ਸਲਾਂਟ ਹੁੰਦੇ, ਕਈਆਂ ਦੀ ਫਲੈਟ ਛੱਤਾਂ ਵੀ ਜਿਹੜੀਆਂ ਉਹ ਹੁੰਦੀਆਂ ਨੇ, ਖਾਸ ਕਰਕੇ ਜਿਹੜੀ ਕਮਰਸ਼ੀਅਲ ਬਿਲਡਿੰਗਸ ਵਾਲੇ ਹੁੰਦੇ ਆ, ਉਹ ਵੀ ਇਸ ਚੀਜ਼ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖਣ। ਬਾਕੀ ਸੜਕ ਦੇ ਉੱਤੇ ਜਿਹੜੀ ਸੇਫਟੀ ਆ,
ਉਸ ਦਾ ਜਿਹੜਾ ਸਭ ਤੋਂ ਅਹਿਮ ਜਿਹੜਾ ਧਿਆਨ ਆ ਉਹ ਰੱਖਣ ਦੀ ਜ਼ਰੂਰਤ ਆ। ਇੱਕ ਰੂਲ ਹੈਗਾ ਆ, ਬਹੁਤੇ ਲੋਕਾਂ ਨੂੰ ਪਤਾ ਵੀ ਹੋਊਗਾ, ਚਲੋ ਫਿਰ ਵੀ ਆਪਾਂ ਯਾਦ ਦਵਾ ਦਿੰਦੇ ਹਾਂ। ਜਦੋਂ ਤੁਸੀਂ ਆਪਣੇ ਵਾਈਪਰਸ ਜਿਹੜੇ ਔਨ ਕੀਤੇ ਹੋਣ ਅਤੇ ਤੁਹਾਡੀ ਜਿਹੜੀਆਂ ਟੇਲ ਲਾਈਟ ਆ ਉਹ ਹਮੇਸ਼ਾ ਜਗਦੀ ਹੋਣੀ ਚਾਹੀਦੀ, ਯਾਨੀ ਕਿ ਮੇਕ ਸ਼ੋਰ ਕਰੋ ਵੀ ਤੁਸੀਂ ਆਪਣੀਆਂ ਲਾਈਟਾਂ ਜਿਹੜੀਆਂ ਔਨ ਕਰੋ ਜਦੋਂ ਵੀ ਤੁਸੀਂ ਵਾਈਪਰ ਔਨ ਕਰਦੇ ਹੋ, ਕਿਉਂਕਿ ਉਹ ਮਿਸਟ ਇੰਨੀ ਕੁ ਜ਼ਿਆਦਾ ਹੋ ਜਾਂਦੀ ਹੈ ਜਦੋਂ ਰੋਡ ਦੇ ਉੱਤੇ ਚੱਲਦੇ ਆ, ਪਿਛਲੇ ਬੰਦੇ ਨੂੰ ਕਈ ਵਾਰੀ ਦਿਸਦਾ ਨਹੀਂ, ਤੁਹਾਡੀਆਂ ਲਾਈਟਾਂ ਤੋਂ ਅੰਦਾਜ਼ਾ ਹੋ ਜਾਂਦਾ ਵੀ ਅਗਲੀ ਗੱਡੀ ਜਿਹੜੀ ਕਿੱਥੇ ਜਿਹੜੀ ਆ ਉਹ ਟੇਲ ਲਾਈਟਾਂ ਦੇ ਜ਼ਰੀਏ ਵੀ ਉਹ ਚੱਲ ਰਹੀ ਆ। ਸੋ ਉਸ ਦਾ ਜ਼ਰੂਰ ਸਾਰੇ ਜਾਣੇ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਵੇ। ਸੋ ਬਿਲਕੁਲ ਸਲੋ ਚੱਲੋ, ਬਹੁਤ ਐਕਸੀਡੈਂਟ ਵੀ ਹੋ ਰਹੇ ਹੈਗੇ ਆ। ਸੋ ਜਿਹੜੇ ਆਫੀਸ਼ੀਅਲਸ ਆ ਉਹ ਕਹਿੰਦੇ ਵੀ ਜਿਹੜੀ ਇਹ ਭਾਰੀ ਮੀਂਹ ਪੈ ਰਿਹਾ ਉਹਦੀ ਜਿਹੜੀ ਇੱਕ ਤਰ੍ਹਾਂ ਨਾਲ ਮੋਨੀਟਰ ਕਰ ਰਹੇ ਹੈਗੇ ਆ। ਬਹੁਤ ਸਾਰੇ ਸੋਰਸਸ ਉਹਨਾਂ ਦੇ ਮੋਨੀਟਰ ਕਰ ਰਹੇ ਆ। ਰੈਸਕਿਊ ਤੇ ਸਰਚ ਟੀਮ ਵੀ ਐਕਟਿਵ ਹੋਈਆਂ ਆ। ਸਵਿਫਟ ਵਾਟਰ ਰਿਸਪੌਂਸ ਇਕੁਇਪਮੈਂਟ, ਜੇ ਮੱਡ ਸਲਾਈਡ ਆ ਗਿਆ ਜਾਂ ਫਲੈਸ਼ ਫਲੱਡ ਆ ਗਿਆ। ਇਸੇ ਤਰ੍ਹਾਂ ਲਾਸ ਐਂਜਲਸ ਸਾਈਡ ਦੇ ਵਿੱਚ ਪੈਪਰਡਾਈਨ ਯੂਨੀਵਰਸਿਟੀ ਜਿਹੜੀ ਆ ਉੱਥੇ ਕਲਾਸਿਸ ਬੰਦ ਕਰ ਦਿੱਤੀਆਂ ਗਈਆਂ ਆ। ਕੈਲੀਫੋਰਨੀਆ ਸਟੇਟ ਰਾਊਟ ਜਿਹੜਾ ਹੈਗਾ 118 ਉੱਥੇ ਜਿਹੜਾ ਉਹ ਬੰਦ ਹੈ ਇਸ ਵੇਲੇ। ਇੱਕ ਟਰੱਕ ਉੱਥੇ ਜੈਕ ਨਾਈਫ ਹੋ ਗਿਆ ਜਿਹਦੇ ਕਰਕੇ ਪੂਰਾ ਬੰਦ ਹੋਇਆ। ਡਾਊਨਟਾਊਨ ਸੈਕਰਾਮੈਂਟੋ ਮੈਂ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਜਿਹੜਾ ਹਾਈਵੇ 5 ਦੀਆਂ ਕਹਿੰਦੇ ਲੇਨਸ ਕਲੋਜ਼ ਹੋ ਗਈਆਂ ਸੀਆਂ। ਹਜੇ ਅਪਡੇਟ ਨਹੀਂ ਆਈ ਵੀ ਉਹ ਖੁੱਲ੍ਹੀਆਂ ਜਾਂ ਨਹੀਂ ਖੁੱਲ੍ਹੀਆਂ। ਓਕਲੈਂਡ ਦੇ ਵਿੱਚ ਜਿਹੜਾ ਓਕਲੈਂਡ ਦੇ ਲਾਗੇ ਜਿਹੜਾ ਹਾਈਵੇ 13 ਆ ਉੱਥੇ ਵੀ ਜਿਹੜੇ ਮੱਡ ਸਲਾਈਡਿੰਗ ਹੋਈ ਆ ਅਤੇ ਉਹਨੂੰ ਬੰਦ ਕੀਤਾ ਗਿਆ ਆ। ਸੋ ਕਾਫੀ ਜਿਹੜੀਆਂ ਇੱਦਾਂ ਦੀਆਂ ਖਬਰਾਂ ਪੂਰੇ ਕੈਲੀਫੋਰਨੀਆ ਦੇ ਵਿੱਚੋਂ ਆ ਰਹੀਆਂ ਆ। ਜੀ ਜੀ ਬਿਲਕੁਲ। ਸੋ ਉੱਦਾਂ ਇਹ ਵੀ ਗੱਲ ਹੈਗੀ ਆ ਹਰਜੋਤ ਸਿੰਘ ਜੀ, ਉੱਦਾਂ ਜਿਹੜੇ ਬਾਕੀ ਹੋਰ ਇਲਾਕਿਆਂ 'ਚ ਰਹਿੰਦੇ ਖਾਸ ਕਰਕੇ ਈਸਟ ਵਾਲੇ ਪਾਸੇ, ਉਹ ਕਹਿੰਦੇ ਵੀ ਤੁਸੀਂ ਇੰਨੇ ਕੁ ਮੀਂਹ ਤੁਸੀਂ ਐਵੇਂ ਕੈਲੀਫੋਰਨੀਆ ਵਾਲੇ ਜ਼ਿਆਦਾ ਤੁਸੀਂ ਡਰਦੇ ਹੋ, ਫੀਲਿੰਗ ਜ਼ਿਆਦਾ ਜਿਹੜੀ ਲੈ ਜਾਂਦੇ ਹੋ। ਚਲੋ ਸਾਡੇ ਲਈ ਇਹ ਵੀ ਜਿਹੜਾ ਬਹੁਤ ਆ, ਪਰ ਸੇਫਟੀ ਸੁਰੱਖਿਆ ਜਿਹੜੀ ਸਾਰਿਆਂ ਦੀ ਜ਼ਰੂਰੀ ਆ, ਉਹਨਾਂ ਨੂੰ ਆਪਾਂ ਸਤਰਕ ਕਰਨਾ ਸਾਡੀ ਜਿਹੜੀ ਜ਼ਿੰਮੇਵਾਰੀ ਆ। ਹੁਣ ਜਦੋਂ ਤੁਹਾਡੇ ਪਾਸੇ ਵੀ ਜਿਹੜੀ ਬਰਫ਼ਬਾਰੀ ਜਦੋਂ ਹੁੰਦੀ ਆ ਤਾਂ ਧਿਆਨ ਤਾਂ ਸਾਰਿਆਂ ਜਣਿਆਂ ਨੂੰ ਰੱਖਣਾ ਪੈਂਦਾ। ਸੋ ਸਾਡੇ ਲਈ ਇਹੀ ਇੱਕ ਕਹਿ ਲਓ ਵੀ ਕੈਲੀਫੋਰਨੀਆ ਵਾਲੇ ਪਾਸਿਆਂ ਲਈ ਮੀਂਹ ਜਿਹੜਾ ਇੱਕ ਹਿਸਾਬ ਦੇ ਲਈ ਉਹੀ ਜਿਹੜੀ ਕਾਫੀ ਹਲਚਲ ਜੀ ਜਿਹੜੀ ਆ ਸਾਰਿਆਂ ਲਈ ਮਚਾ ਜਾਂਦਾ। ਪਲੱਸ ਕੈਲੀਫੋਰਨੀਆ 'ਚ ਪੰਜਾਬੀਆਂ ਦੀ ਗਿਣਤੀ ਬਹੁਤ ਵੱਡੀ ਹੈ। ਅਤੇ ਦੂਸਰਾ ਰਾਜਕਰਮਵੀਰ ਸਿੰਘ ਜੀ, ਜਿਹੜੇ ਸੈਨ ਫਰਾਂਸਿਸਕੋ ਏਅਰਪੋਰਟ ਆ ਉੱਥੇ ਫਲਾਈਟਸ ਬਹੁਤ ਡਿਲੇ ਹੋਈਆਂ, ਜਿਹਦੇ ਕਰਕੇ ਕਹਿੰਦੇ ਪਈ LAX ਜਿਹੜਾ ਲਾਸ ਐਂਜਲਸ ਏਅਰਪੋਰਟ ਆ ਉੱਥੇ ਵੀ ਫਲਾਈਟਾਂ ਹੁਣ ਡਿਲੇ ਹੋਣਗੀਆਂ। ਸੋ ਜੇ ਕੋਈ ਵੀ ਭੈਣ ਭਰਾ ਫਲਾਈ ਕਰ ਰਿਹਾ ਆ ਅਤੇ ਫਲਾਈਟਸ ਡਿਲੇ ਹੋਈਆਂ, ਆਪਣੀਆਂ ਚੈੱਕ ਕਰ ਲਿਓ ਜਾਣ ਤੋਂ ਪਹਿਲਾਂ, ਜਾਂ ਜੇ ਜਾ ਰਹੇ ਆ ਟਾਈਮ ਸਿਰ ਚੱਲ ਜਿਓ, ਪਹਿਲੋਂ ਜਾਓ। ਹਾਈਵੇ ਜਿਹੜੇ ਆ ਬਹੁਤ ਸਟਕ ਹੋਏ ਪਏ ਹੈਗੇ, ਜਾਮ ਵੀ ਲੱਗੇ ਨੇ ਅਤੇ ਟਾਈਮ ਵੀ ਜ਼ਿਆਦਾ ਲੱਗ ਸਕਦਾ, ਮੀਂਹ ਵੀ ਆ ਜਾਂਦਾ ਆ, ਕਿਤੇ ਰਾਹ ਤੁਹਾਨੂੰ ਡੀਟੂਰ ਕਰਕੇ ਜਿਹੜਾ ਉਹ ਜਾਣਾ ਪੈ ਸਕਦਾ ਹੈ ਜੀ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਹੁਣ ਆਪਾਂ ਜਿਹੜੀਆਂ ਸਿਆਸੀ ਖਬਰਾਂ ਦੇ ਉੱਤੇ ਜਿਹੜੀ ਨਜ਼ਰ ਮਾਰੀਏ, ਅੱਜ ਜਿਹੜਾ ਪਹਿਲੋਂ ਵਕੀਲ ਰਿਹਾ ਰਾਸ਼ਟਰਪਤੀ ਟਰੰਪ ਦਾ ਮਾਈਕਲ ਕੋਹਨ, ਜਿਹੜਾ ਰਾਸ਼ਟਰਪਤੀ ਟਰੰਪ ਦੇ ਬਾਰੇ ਕਾਫੀ ਕੁਛ ਕਹਿੰਦਾ ਰਹਿੰਦਾ ਸੀ, ਅੱਜ ਉਸਨੇ ਆਪਣੀ ਇੱਕ ਜਿਹੜੇ ਦੋਸ਼ ਨੂੰ ਸਵੀਕਾਰ ਕੀਤਾ ਹੈ। ਉਹਨੇ ਕਿਹਾ ਵੀ ਮੈਂ ਝੂਠ ਬੋਲਿਆ ਸੀਗਾ ਵੀ ਰਾਸ਼ਟਰਪਤੀ ਟਰੰਪ ਦੇ ਮਾਸਕੋ ਪ੍ਰੋਜੈਕਟ ਆ ਉਸ ਨੂੰ ਲੈ ਕੇ। ਸੋ ਇਹ ਜਿਹੜਾ ਆ ਇਹਨਾਂ ਦੋਨਾਂ ਦੇ ਦਰਮਿਆਨ ਸਭ ਨੂੰ ਪਤਾ ਹੈ ਵੀ ਹੁਣ ਤਿੱਖੀ ਜੰਗ ਜਿਹੜੀ ਚੱਲ ਰਹੀ ਸੀ। ਰਾਸ਼ਟਰਪਤੀ ਟਰੰਪ ਸ਼ੁਰੂ ਤੋਂ ਹੀ ਮਾਈਕਲ ਕੋਹਨ ਨੂੰ ਇੱਦਾਂ ਕਹਿ ਰਹੇ ਸੀਗੇ ਵੀ ਇੱਕ ਵੀਕ ਲਿੰਕ ਹੈਗਾ, ਇਹ ਬੰਦਾ ਝੂਠ ਤੇ ਝੂਠ ਜਿਹੜਾ ਉਹ ਮਾਰ ਰਿਹਾ ਆ। ਅਤੇ ਅੱਜ ਇਸ ਨੇ ਜਿਹੜਾ ਮਾਈਕਲ ਕੋਹਨ ਨੇ ਇਹ ਸਵੀਕਾਰ ਕੀਤਾ ਹੈ ਫੈਡਰਲ ਕੋਰਟ ਦੇ ਵਿੱਚ ਵੀ ਉਹਨਾਂ ਨੇ ਜਿਹੜੇ ਟਰੰਪ ਟਾਵਰ ਪ੍ਰੋਜੈਕਟ ਮਾਸਕੋ ਦੇ ਵਿੱਚ ਹੈਗਾ ਆ ਉਸ ਦੇ ਬਾਰੇ ਉਸਨੇ ਝੂਠ ਬੋਲਿਆ ਸੀਗਾ ਜੀ। ਇਸੇ ਤਰ੍ਹਾਂ ਜਿਹੜੀ ਜੇ ਅਗਲੀ ਖਬਰ ਇਹਦੇ ਨਾਲ ਹੀ ਰਿਲੇਟਡ ਕਰਦੇ ਜਾਈਏ, ਅੱਜ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੀਗੇ ਉਹ G20 ਦੀ ਜਿਹੜੀ ਸਮਿਟ ਆ ਉਹ ਅਟੈਂਡ ਕਰਨ ਜਾ ਰਹੇ ਆ। ਅਤੇ ਹੁਣ ਇਹ ਜਿਹੜੀ ਖਬਰ ਆਈ ਆ ਵੀ ਪਹਿਲਾਂ ਉਹ ਕਹਿੰਦੇ ਸੀ ਮੈਂ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ ਮਿਲੂੰਗਾ, ਪਰ ਹੁਣ ਉਹ ਕਹਿੰਦੇ ਆ ਵੀ ਅਸੀਂ ਜਿਹੜੀ ਉਹ ਮੀਟਿੰਗ ਆ ਉਹ ਕੈਂਸਲ ਕਰ ਦਿੱਤੀ ਗਈ ਆ। ਉਹਦਾ ਮੇਨ ਰੀਜ਼ਨ ਜਿਹੜਾ ਰਸ਼ੀਆ ਅਤੇ ਯੂਕਰੇਨ ਦਾ ਜਿਹੜਾ ਸ਼ਿਪਸ ਦਾ ਮਾਮਲਾ ਚੱਲ ਰਿਹਾ, ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ ਰਸ਼ੀਆ ਵਾਲਿਆਂ ਨੇ ਜਿਹੜਾ ਕਬਜ਼ੇ 'ਚ ਲੈ ਲਿਆ ਯੂਕਰੇਨ ਦੇ ਜਿਹੜੇ ਕੁਛ ਸ਼ਿਪਸ ਹੈਗੇ ਆ, ਪਲੱਸ ਜਿਹੜੇ ਸੇਲਰ ਆ ਉਹ ਵੀ ਉਹਨਾਂ ਨੇ ਕਬਜ਼ੇ 'ਚ ਲਏ ਹੋਏ ਆ, ਅਤੇ ਉਹਦਾ ਇੰਟਰਨੈਸ਼ਨਲ ਲੈਵਲ 'ਤੇ ਜਿਹੜਾ ਕਾਫੀ ਰੌਲਾ ਪਿਆ ਹੋਇਆ ਹੈਗਾ ਆ ਜੀ। ਸੋ ਬਿਲਕੁਲ ਉਸੇ ਨੂੰ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਜਿਹੜਾ ਇਹ ਮੀਟਿੰਗ ਨੂੰ ਰੱਦ ਕਰ ਦਿੱਤਾ। ਅਰਜਨਟੀਨਾ ਦੇ ਵਿੱਚ G20 ਮੀਟਿੰਗ ਹੋਣੀ ਆ, ਪਰ ਨਾਲ ਹੀ ਹਰਜੋਤ ਸਿੰਘ ਜੀ ਇੱਕ ਬੜੀ ਅਹਿਮ ਮੀਟਿੰਗ ਜਿਹੜੀ ਸਾਈਡ ਲਾਈਨਸ 'ਤੇ ਹੋਣ ਦੀ ਉਮੀਦ ਆ, ਅਤੇ ਖਾਸ ਕਰਕੇ ਅਮਰੀਕਾ ਵਾਲੇ ਲੋਕ ਆ ਉਸ ਦੇ ਉੱਤੇ ਨਜ਼ਰ ਵੀ ਬਣਾਈ ਰੱਖੀ ਆ। ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਆ ਵੀ ਕਿੱਦਾਂ ਜਿਹੜੇ ਕਈ ਆਟੋ ਮੈਨੂਫੈਕਚਰਰ ਆਪਣੇ ਪਲਾਂਟ ਜਿਹੜੇ ਬੰਦ ਕਰ ਰਹੇ ਆ, ਲੇ ਆਫਸ ਜਿਹੜੇ ਕਰ ਰਹੇ ਆ, ਜਿਹੜੇ ਟਰੇਡ ਨੂੰ ਲੈ ਕੇ ਕਾਫੀ ਰੌਲਾ ਚੱਲ ਰਿਹਾ। ਸੋ ਜਿਹੜੇ ਚਾਈਨਾ ਦੇ ਜੀ ਜਿੰਗਪਿੰਗ ਲੀਡਰ ਹੈਗੇ ਆ, ਚਾਈਨਾ ਦੇ ਲੀਡਰ ਆ, ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਹੋਣ ਦੀਆਂ
ਉਮੀਦ ਜਿਹੜੀਆਂ ਹੈਗੀਆਂ ਆ, ਤੇ ਕਿਸੇ ਨਾ ਕਿਸੇ ਜਿਹੜੇ ਟ੍ਰੇਡ ਟਾਕਸ ਦੀ ਹੋਣ ਦੀ ਉਮੀਦ ਆ, ਕਿਉਂਕਿ ਦੇਖੋ ਹੌਲੀ ਹੌਲੀ ਜਿਹੜਾ ਅਸਰ ਆ ਹਰ ਇੱਕ ਪਾਸੇ ਜਿਹੜਾ ਇਸ ਟ੍ਰੇਡ ਵਾਰ ਦਾ ਆ, ਇਹਨਾਂ ਦੋਨਾਂ ਮੁਲਕਾਂ ਦਾ ਜਿਹੜਾ ਚੱਲ ਰਿਹਾ ਆ ਉਸ ਦਾ ਅਸਰ ਹੋ ਰਿਹਾ ਆ। ਚਾਹੇ GM ਵਾਲੇ ਆਪਣੇ 5 ਪਲਾਂਟ ਬੰਦ ਕਰਨ ਦੀ ਗੱਲ ਕਰ ਰਹੇ ਆ, ਕੋਈ ਜਣਾ ਉਸ ਨੂੰ ਇਸ ਟ੍ਰੇਡ ਦੇ ਨਾਲ ਜਿਹੜੇ ਟੈਰਿਫਸ ਲੱਗੇ ਆ 10 ਤੋਂ 25% ਤੱਕ ਸਟੀਲ ਤੇ ਐਲੂਮੀਨੀਅਮ ਦੇ ਉੱਤੇ, ਉਹ ਉਸ ਦੇ ਨਾਲ ਜੋੜ ਕੇ ਦੇਖ ਰਿਹਾ ਆ। ਜਿੱਦਾਂ ਹੁਣ ਕੱਲ੍ਹ ਹੀ ਆਪਾਂ ਜਿਹੜੀ ਖਬਰ ਕੀਤੀ ਵੀ ਫੋਰਡ ਵਾਲੇ ਵੀ ਜਿਹੜੇ $1 ਬਿਲੀਅਨ ਦਾ ਜਿਹੜਾ ਘਾਟਾ ਜਿਹੜਾ ਆ ਉਹ ਦੇਖ ਰਹੇ ਆ, ਤੇ ਕਈ ਮੈਸਿਵ ਲੇ-ਆਫਸ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਹੋ ਸਕਦੀਆਂ ਆ ਉਹ ਵੀ ਇਸ ਦੇ ਨਾਲ ਜਿਹੜਾ ਜੋੜ ਕੇ ਦੇਖ ਰਹੇ ਆ। ਸੋ ਕਾਫੀ ਕੁਛ ਜਿਹੜਾ ਉਸ ਮੀਟਿੰਗ ਦੇ ਉੱਤੇ ਜਿਹੜਾ ਉਹ ਨਿਰਭਰ ਕਰੂਗਾ ਵੀ ਇਹਨਾਂ ਦੋਨਾਂ ਲੀਡਰਾਂ ਦੇ ਦਰਮਿਆਨ ਕਿੱਦਾਂ ਦੀ ਮੁਲਾਕਾਤ ਹੁੰਦੀ ਆ। ਇਸ ਤੋਂ ਪਹਿਲਾਂ ਵੀ ਜਿਹੜੇ ਉੱਦਾਂ ਰਾਸ਼ਟਰਪਤੀ ਟਰੰਪ ਕਹਿੰਦੇ ਰਹੇ ਆ, ਤੇ ਅਜੇ ਵੀ ਕਹਿੰਦੇ ਆ ਵੀ ਮੇਰੇ ਮਿੱਤਰ ਹੈਗੇ ਨੇ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਚਾਈਨਾ ਦੇ ਜਿਹੜੇ ਲੀਡਰ ਆ। ਪਰ ਉੱਥੇ ਜਿਹੜੀ ਟ੍ਰੇਡ ਨੂੰ ਲੈ ਕੇ ਅਮਰੀਕਾ ਹਮੇਸ਼ਾ ਹੀ ਘਾਟੇ ਦੇ ਵਿੱਚ ਚੱਲਦਾ ਰਿਹਾ ਆ, ਤੇ ਉਸ ਘਾਟੇ ਨੂੰ ਪੂਰਾ ਕਰਨ ਦੇ ਲਈ ਜਿਹੜਾ ਆ ਉਹ ਅਸੀਂ ਜਿਹੜੇ ਉਹਨਾਂ ਦੇ ਉੱਤੇ ਟੈਰਿਫਸ ਲਾਏ ਆ। ਸੋ ਇਹ ਮੁਲਾਕਾਤ ਇਸ ਲਈ ਵੀ ਹਰਜੋਤ ਸਿੰਘ ਜੀ ਜ਼ਿਆਦਾ ਮਹੱਤਵਪੂਰਨ ਆ। ਕਾਰਨ ਇਹ ਆ ਵੀ ਜੇ ਇਹ ਜਿਹੜੇ 31 ਦਸੰਬਰ ਤੋਂ ਪਹਿਲਾਂ ਕੋਈ ਸਮਝੌਤਾ ਅਮਰੀਕਾ ਤੇ ਚੀਨ ਦੇ ਦਰਮਿਆਨ ਨਹੀਂ ਹੁੰਦਾ, ਤਾਂ ਜਿਹੜੀਆਂ ਚੀਜ਼ਾਂ ਦੇ ਉੱਤੇ ਇਸ ਟਾਈਮ ਉਤਪਾਦਾਂ ਦੇ ਉੱਤੇ 10% ਜਿਹੜਾ ਟੈਰਿਫ ਲਾਇਆ ਆ, ਉਹ ਅਮਰੀਕਾ ਦੇ ਦੁਆਰਾ ਵਧਾ ਕੇ 25% 1 ਜਨਵਰੀ ਤੋਂ ਜਿਹੜਾ ਉਹ ਕਰ ਦਿੱਤਾ ਜਾਵੇਗਾ। ਜਿਸ ਕਰਕੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਆਮ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਮਹਿੰਗੀਆਂ ਹੋਈਆਂ, ਜਿਸ ਦੇ ਬਾਰੇ ਕਈ ਸੈਂਟਾਂ ਦੇ ਵਿੱਚ ਜਾਂ $1 ਦਾ ਵਾਧਾ ਹੋਇਆ ਉਸ ਦਾ ਪਤਾ ਨਹੀਂ ਲੱਗਦਾ, ਉਹ 15% ਹੋਰ ਜ਼ਿਆਦਾ ਜਿਹੜੀਆਂ ਮਹਿੰਗੀਆਂ ਉਹ ਹੋ ਜਾਣਗੀਆਂ। ਇਸ ਦੇ ਕਰਕੇ ਚਾਈਨਾ ਦੇ ਉੱਤੇ ਤੇ ਕਾਫੀ ਵੱਡਾ ਜਿਹੜਾ ਅਸਰ ਹੈ ਇਸ ਦਾ ਪਊਗਾ। ਆਪਾਂ ਦੇਖ ਹੀ ਰਹੇ ਹਾਂ ਵੀ ਉਹਨਾਂ ਦੀ ਇਕਨੋਮੀ ਵੀ ਜਿਹੜੀ ਕਿਤੇ ਨਾ ਕਿਤੇ ਡਗਮਗਾ ਰਹੀ ਆ, ਉਹ ਹਿਲਜੁਲ ਜਿਹੜੀ ਉਸ ਦੇ ਵਿੱਚ ਵੀ ਜਿਹੜੀ ਹੋਈ ਆ। ਉਹਨਾਂ ਦਾ ਜਿਹੜਾ ਯੂਆਨ ਹੈਗਾ, ਉਹਨਾਂ ਦੀ ਕਰੰਸੀ ਆ, ਉਹ ਵੀ ਕਾਫੀ ਡਾਊਨ ਜਿਹੜੀ ਕੀਤੀ ਆ। ਉਸ ਦੇ ਉੱਤੇ ਵੀ ਰਾਸ਼ਟਰਪਤੀ ਟਰੰਪ ਕਹਿੰਦੇ ਰਹੇ ਆ ਚਾਈਨਾ ਨੂੰ ਵੀ ਇਹ ਖੁਦ ਹੀ ਆਪਣੀ ਕਰੰਸੀ ਆ ਉਸ ਨੂੰ ਮੈਨੂਪੂਲੇਟ ਕਰਦੇ ਆ, ਘਟਾ ਦਿੰਦੇ ਆ ਵੀ ਲੋਕਾਂ ਉੱਤੇ ਜਿਹੜਾ ਅਸਰ ਆ ਉਹਨਾਂ ਦਾ ਉਹ ਘੱਟ ਹੋਵੇ। ਸੋ ਲੈਟਸ ਸੀ, ਇੱਕ ਪਾਸੇ ਪੁਤਿਨ ਦੇ ਨਾਲ ਮੀਟਿੰਗ ਉਹਨਾਂ ਨੇ ਕੈਂਸਲ ਕੀਤੀ ਆ, ਪਰ ਇਹ ਇੱਕ ਅਹਿਮ ਮੀਟਿੰਗ ਜਿਹੜੀ ਉਹ ਹੋਊਗੀ ਜਿਹੜੀ ਚਾਈਨਾ ਦੇ ਲੀਡਰ ਜੀ ਜਿਨਪਿੰਗ ਦੇ ਨਾਲ ਹੁੰਦੀ ਆ। ਤਾਂ ਜੀ ਅਗਲੀ ਖਬਰ ਵੱਲ ਚਲੀਏ। ਇੱਕ USA ਦੇ ਵਿੱਚ ਕਨਵਿਕਟਡ ਕਿਲਰ ਜਿਹੜਾ ਆ ਸੈਮੂਅਲ ਲਿਟਲ, ਉਹਨੂੰ ਚਾਰਜ ਕੀਤਾ ਗਿਆ ਸੀ। ਉਸਨੇ 3 ਲੇਡੀਜ਼ ਜਿਹੜੀਆਂ ਆ ਉਹਨਾਂ ਦਾ ਕਤਲ ਕੀਤਾ ਸੀਗਾ, ਤੇ ਹੁਣ ਉਸਨੇ ਜੇਲ੍ਹ ਅਥਾਰਟੀ ਜਿਹੜੀਆਂ ਆ ਉਹਨਾਂ ਨੂੰ ਕਿਹਾ ਵੀ ਮੈਨੂੰ ਉਹ ਇੱਕ ਜੇਲ੍ਹ ਤੋਂ ਦੂਜੇ 'ਚ ਟਰਾਂਸਫਰ ਕਰੋ, ਤੇ ਮੈਂ ਦੱਸੂਗਾ ਵੀ ਮੈਂ 90 ਵਿਮਨ ਜਿਹੜੀਆਂ 90 ਦੇ ਕਰੀਬ ਲੇਡੀਜ਼ ਆ ਉਹਨਾਂ ਦਾ ਜਿਹੜਾ ਕਤਲ ਕੀਤਾ ਹੈਗਾ। ਸੋ ਕਹਿੰਦੇ ਵੀ ਇਹ ਜੇ ਕਨਫਰਮ ਹੁੰਦਾ ਆ, 78 ਸਾਲਾਂ ਦਾ ਇਹ ਸੈਮੂਅਲ ਲਿਟਲ ਹੈਗਾ, ਤੇ ਅਮਰੀਕਾ ਦੀ ਹਿਸਟਰੀ ਦਾ ਸਭ ਤੋਂ ਵੱਡਾ ਇਹ ਸੀਰੀਅਲ ਕਿਲਰ ਹੋਊਗਾ। ਬਿਲਕੁਲ। ਸੋ ਲਗਭਗ ਹਰ ਸਟੇਟ ਦੇ ਵਿੱਚ ਕਹਿੰਦੇ ਸੇਮ ਪੈਟਰਨ ਸੀ। ਪਹਿਲਾਂ ਲੇਡੀਜ਼ ਨੂੰ ਫੜਦਾ ਸੀ, ਫਿਰ ਉਹਨਾਂ ਨੂੰ ਮਾਰਦਾ ਸੀ, ਕੱਟ ਵੱਢ ਵੀ ਕਰਦਾ ਸੀ, ਘਰ ਵਿੱਚ ਵੀ ਸਿੱਟਦਾ ਸੀ। ਦੇਖੋ 90 ਦੇ ਕਰੀਬ ਇੱਕ ਬੰਦੇ ਨੇ ਜਿਹੜਾ ਕਤਲ ਕੀਤੇ ਹੋਣ, ਤੇ ਫਿਰ ਫੜਿਆ ਵੀ ਬਹੁਤ ਲੇਟ ਗਿਆ ਹੋਵੇ। ਬਿਲਕੁਲ ਇਹ ਚੀਜ਼ ਜ਼ਰੂਰ ਰਹੀ ਹੈ ਹਰਜੋਤ ਸਿੰਘ ਜੀ। ਜਦੋਂ ਪਹਿਲੋਂ ਸੀਰੀਅਲ ਕਿਲਰ ਸੀਗੇ, ਤੁਸੀਂ ਦੇਖੋ ਉਦੋਂ ਇੰਨਾ ਜਿਹੜੀ ਟੈਕਨੋਲੋਜੀ ਵੀ ਘੱਟ ਸੀਗੀ, ਇੱਕ ਦੂਜੇ ਦੇ ਬਾਰੇ ਉਦੋਂ ਪਤਾ ਵੀ ਘੱਟ ਲੱਗਦਾ ਸੀਗਾ, ਤੇ ਹੁਣ ਜਿਹੜੀ ਇਸ ਹੋਰ ਚੀਜ਼ਾਂ ਆਉਣ ਦੇ ਕਰਕੇ ਇਹ ਚੀਜ਼ਾਂ ਦੇ ਵਿੱਚ ਵਾਧਾ ਹੋਇਆ, ਫੜੋ ਫੜਾਈ ਦੇ ਵਿੱਚ ਚੰਗੀ ਗੱਲ ਆ। ਇਹ 3 ਦੇਖੋ ਕਤਲਾਂ ਦੇ ਲਈ ਹਿਰਾਸਤ ਦੇ ਵਿੱਚ ਜਿਹੜਾ ਇਸ ਨੂੰ ਲਿਆ ਸੀ, ਤੇ ਉੱਥੇ ਦਰਵਾਜ਼ੇ ਜਿਹੜੇ ਖੋਲ੍ਹੇ ਇਹਨੇ, ਤੇ ਕਹਿ ਲਓ ਵੀ ਇਹ ਦੱਸਿਆ ਵੀ 90 ਜਿਹੜੇ ਕਤਲ ਆ ਇਸ ਬੰਦੇ ਨੇ ਕੀਤੇ ਆ। ਬਹੁਤ ਹੀ ਘਿਨਾਉਣਾ ਕੰਮ ਜਿਹੜਾ ਆ ਉਸਨੇ ਕੀਤਾ ਹੋਇਆ ਆ। ਤੇ FBI ਵਾਲੇ ਜਿਹੜੇ ਆ ਹੁਣ ਦੇਖੋ ਕੀ ਪਤਾ ਕਈਆਂ ਦੇ ਜਿਹੜੀਆਂ ਕਹਿ ਲਓ ਵੀ ਲਾਸਟ ਰਿਮੇਨਸ ਕਈਆਂ ਦੇ ਮਿਲਣਗੇ ਨਹੀਂ ਮਿਲਣਗੇ, ਕੀ ਕੁਛ ਹੋਵੇਗਾ ਇਹ ਤਾਂ ਬਾਅਦ 'ਚ ਪਤਾ ਲੱਗੂਗਾ। ਪਰ ਉਹਨਾਂ ਪਰਿਵਾਰਾਂ ਬਾਰੇ ਸੋਚੋ ਜਿਹੜੇ ਅਜੇ ਤਾਈਂ ਵੀ ਕਈ ਉਹਨਾਂ ਦੀ ਭਾਲ ਦੇ ਵਿੱਚ, ਉਹਨਾਂ ਬੱਚੀਆਂ ਦੀ ਭਾਲ ਦੇ ਵਿੱਚ ਹੋਣਗੇ, ਔਰਤਾਂ ਦੀ ਭਾਲ 'ਚ ਹੋਣਗੇ, ਜਿਨ੍ਹਾਂ ਨੂੰ ਇਸ ਬੰਦੇ ਨੇ ਘਿਨਾਉਣੇ ਤਰੀਕੇ ਦੇ ਨਾਲ ਜਿਹੜਾ ਆ ਉਹ ਮਾਰ ਦਿੱਤਾ ਹੋਇਆ ਸੀਗਾ। ਬਹੁਤ ਹੀ ਜ਼ਿਆਦਾ ਘਿਨਾਉਣਾ ਕੰਮ ਇਸਨੇ ਕੀਤਾ ਜੀ। ਸੋ ਬਹੁਤ ਸਾਰੇ ਜਿਹੜੇ ਕਤਲ ਉਸ ਟਾਈਮ ਦੇ ਜਦੋਂ ਕਹਿੰਦੇ DNA ਪ੍ਰੋਫਾਈਲਿੰਗ ਨਹੀਂ ਹੁੰਦੀ ਸੀਗੀ। ਸੋ ਹੁਣ ਹੋਪਫੁਲੀ ਕਹਿੰਦੇ ਵੀ ਹੈ ਤਾਂ ਉਹ ਕਾਫੀ ਬੈਡ ਹੈਲਥ ਦੇ ਵਿੱਚ, ਤੇ ਸ਼ਾਇਦ ਉਹ ਆਪਣੀ ਜਿਹੜੀ ਸਾਰੀ ਇਨਫੋਰਮੇਸ਼ਨ ਕਿੱਥੇ ਕਿੱਥੇ ਉਹਨੂੰ ਕਿਹਦਾ ਕਤਲ ਕੀਤਾ ਦੱਸਦਾ, ਤਾਂ ਜਿਹੜੇ ਲੋਕ ਆ ਜਿਨ੍ਹਾਂ ਦੇ ਰਿਸ਼ਤੇਦਾਰ
ਮਾਰੇ ਗਏ ਆ, ਮਾਰੀਆਂ ਗਈਆਂ ਜਿਹੜੀਆਂ ਬੀਬੀਆਂ, ਉਹਨਾਂ ਦਾ ਘੱਟੋ ਘੱਟ ਉਹਨਾਂ ਨੂੰ ਸ਼ਾਂਤੀ ਮਿਲ ਸਕੇ। ਬਿਲਕੁਲ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਆਪਾਂ ਸਭ ਨੂੰ ਪਤਾ ਵੀ ਜਿਹੜੀ ਕੈਂਪ ਫਾਇਰ ਆ ਜਿਹੜੀ ਅਮਰੀਕਾ ਦੇ ਇਤਿਹਾਸ ਦੇ ਵਿੱਚ, ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਅਮਰੀਕਾ ਦੀ ਸਭ ਤੋਂ ਮਾਰੂ ਅੱਗਾਂ ਦੇ ਵਿੱਚੋਂ ਇੱਕ ਆ, ਅਤੇ ਕੈਲੀਫੋਰਨੀਆ ਦੀ ਸਭ ਤੋਂ ਮਾਰੂ ਅੱਗ ਜਿਹੜੀ ਹੋਈ ਆ ਉਸ ਦੇ ਵਿੱਚ ਕਹਿੰਦੇ ਅੱਜ ਬਿਊਟ ਕਾਊਂਟੀ ਦੇ ਅਫੀਸ਼ੀਅਲਸ ਜਿਹੜੇ ਉਹ ਦੱਸ ਰਹੇ ਆ ਕੁਛ ਹੋਰ ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਪੁਸ਼ਟੀ ਜਿਹੜੀ ਉਹ ਕੀਤੀ ਆ। 5 ਵਿਕਟਮਸ ਆ, ਉਹਨਾਂ ਦੀ ਜਿਹੜੀ ਹੋਰ ਸ਼ਨਾਖਤ ਜਿਹੜੀ ਉਹਨਾਂ ਨੇ ਕੀਤੀ ਆ। ਸੋ 80 ਤੋਂ ਵੱਧ ਲੋਕ ਇਸ ਅੱਗ ਦੇ ਵਿੱਚ ਮਾਰੇ ਗਏ ਆ। ਅਜੇ ਵੀ ਕਈ 100 ਲੋਕ ਉਹ ਲਾਪਤਾ ਹਰਜੋਤ ਸਿੰਘ ਜੀ ਦੱਸੇ ਜਾ ਰਹੇ ਨੇ। ਸੋ ਹੁਣ ਕਿਉਂਕਿ ਮੀਂਹ ਵੀ ਭਾਰੀ ਪੈ ਰਿਹਾ ਆ, ਉਹਦੇ ਕਰਕੇ ਕੀ ਹੋਣਾ ਵੀ ਇਹ ਜਿਹੜੀ ਰਾਖ ਆ ਉੱਥੇ ਸੜ ਕੇ ਜਿਹੜੀ ਸਵਾਹ ਆ ਉਹ ਵੀ ਪਾਣੀ ਦੇ ਨਾਲ ਵਗ ਕੇ ਜਿਹੜੀ ਇੱਧਰ ਨੂੰ ਆਊਗੀ, ਫਲੈਸ਼ ਫਲੱਡਿੰਗ ਵੀ ਜਿਹੜੀ ਹੋਣ ਦੇ ਜਿਹੜੇ ਆ ਚਾਂਸ ਲੱਗ ਰਹੇ ਨੇ। ਅਤੇ ਇੱਕ ਗੱਲ ਜਿਹੜੀ ਉਸ ਦੇ ਵਿੱਚ ਜ਼ਰੂਰ ਰਹੀ ਆ ਵੀ ਹੁਣ ਇਸ ਟਾਈਮ ਜਿਹੜੀ ਕੈਂਪ ਫਾਇਰ ਦੇ ਵਿੱਚ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਕੰਟੇਨ ਆ ਉਹ ਕੀਤਾ ਗਿਆ ਹੋਇਆ ਆ ਜੀ। ਸੋ ਹਜੇ ਵੀ 150 ਦੇ ਕਰੀਬ ਜਿਹੜੇ ਮਿਸਿੰਗ ਲੋਕਾਂ ਦੀ ਲਿਸਟ ਹੈਗੀ ਆ। ਅਤੇ ਦੂਸਰੇ ਪਾਸੇ ਜਿਹੜੀ ਫੀਮਾ ਆ, ਫੈਡਰਲ ਐਮਰਜੈਂਸੀ ਜਿਹੜੀ ਮੈਨੇਜਮੈਂਟ ਜਿਹੜੀ ਹੈਗੀ ਆ ਜੀ, ਉਹ 2000 ਦੇ ਕਰੀਬ ਮੈਨੂਫੈਕਚਰਡ ਹੋਮ ਜਿਹਨਾਂ ਨੂੰ ਟ੍ਰੇਲਰ ਵੀ ਕਹਿੰਦੇ ਆ, ਉਹ ਪੈਰਾਡਾਈਜ਼ ਏਰੀਏ 'ਚ ਲੈ ਕੇ ਆ ਰਹੇ ਆ। ਹਾਲਾਂਕਿ ਇਹਨਾਂ ਦਾ ਨਾਮ ਜਿੱਦਾਂ ਕਾਫੀ ਬਦਨਾਮ ਰਿਹਾ ਪਿਛਲੇ ਸਮਿਆਂ ਦੇ ਵਿੱਚ, ਪਰ ਜਿਹੜੀ ਫੈਡਰਲ ਜਦੋਂ ਹਰੀਕੇਨ ਕਟਰੀਨਾ ਆਇਆ ਸੀ ਉਹਦਾ ਜਿਹੜਾ ਆ ਫੀਮਾ ਦੇ ਜਿਹੜੇ ਟ੍ਰੇਲਰਸ ਆ ਉਹਨਾਂ ਦਾ ਕਾਫੀ ਬੈਡ ਨੇਮ ਹੋਇਆ ਸੀ ਵੀ ਉਹ ਗੁੱਡ ਕੰਡੀਸ਼ਨ 'ਚ ਨਹੀਂ ਸੀਗੇ। ਪਰ ਹੁਣ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਜਿਹੜੀ ਆ 2000 ਦੇ ਕਰੀਬ ਟ੍ਰੇਲਰ ਜਿਹੜੇ ਆ ਉਹ ਪੈਰਾਡਾਈਜ਼ ਏਰੀਏ ਦੇ ਵਿੱਚ ਲੈ ਕੇ ਆ ਰਹੇ ਆ। ਸੋ ਹੋਪਫੁਲੀ ਲੋਕਾਂ ਨੂੰ ਜਿਹੜੀ ਆ ਉਹਦੇ ਨਾਲ ਕਾਫੀ ਰਾਹਤ ਮਿਲੂਗੀ, ਕਿਉਂਕਿ ਇੱਕ ਤਾਂ ਮੀਂਹ ਇੰਨਾ ਹੋ ਰਿਹਾ, ਠੰਡ ਆ, ਅਤੇ 13,000 ਦੇ ਕਰੀਬ ਜਿਹੜੇ ਘਰ ਡਿਸਟਰਾਏ ਹੋਏ ਆ। ਲਗਭਗ 90% ਜਿਹੜਾ ਟਾਊਨ ਵਾਈਪ ਆਊਟ ਹੀ ਹੋ ਗਿਆ ਅੱਗ ਦੇ ਵਿੱਚ। ਸਭ ਤੋਂ ਵੱਡੀ ਅੱਗ ਇਹ ਸਮਝੀ ਜਾ ਰਹੀ ਹੈਗੀ ਆ। ਸੋ 50,000 ਦੇ ਕਰੀਬ ਲੋਕ ਜਿਹੜੇ ਅਵੈਕੂਏਟ ਕੀਤੇ ਗਏ ਆ। ਸੋ ਹੋਪਫੁਲੀ ਇਹਨਾਂ ਦੇ ਨਾਲ ਜਿਹੜੀ ਆ ਟ੍ਰੇਲਰ ਆਉਣ ਦੇ ਨਾਲ ਕੁਛ ਕੁ ਫੈਮਲੀਆਂ ਜਿਹੜੀਆਂ ਉਹਨਾਂ ਦੇ ਸਿਰ ਦੇ ਉੱਤੇ ਜਿਹੜੀ ਆ ਆਪਾਂ ਪੰਜਾਬੀ ਕਹਿ ਸਕਦੇ ਛੱਤ ਆ ਜਾਊਗੀ। ਬਹੁਤ ਜ਼ਰੂਰੀ ਆ ਵੀ ਇਸ ਟਾਈਮ ਉਹਨਾਂ ਲੋੜਵੰਦਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈਲਪ ਦੀ ਜ਼ਰੂਰਤ ਆ। ਹੁਣ ਦੇਖੋ ਬਾਹਰ ਇੰਨਾ ਮੀਂਹ ਪੈਂਦਾ, ਮੂਲੇ ਧਾਰ ਕਿਤੇ ਗੜੇ ਵੀ ਪਏ ਆ, ਥੰਡਰ ਸਟੋਰਮ ਜਿਹੜੇ ਇੰਨੇ ਆਏ ਆ। ਸੋ ਇਹਨਾਂ ਸਾਰਿਆਂ ਨੂੰ ਛੱਤ ਦੀ ਤਾਂ ਜ਼ਰੂਰਤ ਹੈਗੀ ਆ। ਇਸੇ ਤਰ੍ਹਾਂ ਉੱਥੇ ਇੱਕ ਹੌਸਪੀਟਲ ਸੀ, ਫੈਦਰ ਰਿਵਰ ਹੌਸਪੀਟਲ। ਸੋ ਉਹ ਵੀ ਜਿਹੜਾ ਅੱਗ ਦੀ ਭੇਂਟ ਚੜ੍ਹ ਗਿਆ ਸੀ, ਅਤੇ ਉਹ ਜਿਹੜਾ 1000 ਦੇ ਕਰੀਬ ਉਹਨਾਂ ਦੇ ਪਾਰਟ ਟਾਈਮ ਅਤੇ ਫੁੱਲ ਟਾਈਮ ਇੰਪਲਾਈ ਸੀ। ਕਾਫੀ ਵੱਡਾ ਜਿਹੜਾ ਉਹ ਹੌਸਪੀਟਲ ਸੀ, ਇੰਪਲਾਇਰ ਜਿਹੜਾ। ਸੋ ਉਹ ਕਹਿੰਦੇ ਵੀ ਸਾਨੂੰ ਨਹੀਂ ਲੱਗਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਖੁੱਲਾਂਗੇ। ਸੋ ਰਾਈਟ ਨਾਓ ਕੁਛ ਕੁ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਆ ਉਹ ਚੀਕੋ ਏਰੀਏ ਦੇ ਵਿੱਚ ਜਿਹੜੀਆਂ ਲੈਬੋਰਟਰੀਜ਼ ਵਗੈਰਾ ਹੈਗੀਆਂ ਆ ਉੱਥੇ ਉਹਨਾਂ ਦੇ ਨਾਲ ਕੋਲੈਬੋਰੇਸ਼ਨ ਕਰਕੇ ਉਹ ਕੰਮ ਕਰ ਰਹੇ ਆ। ਜੀ ਜੀ ਬਿਲਕੁਲ। ਅਤੇ ਇਹ ਉਦੋਂ ਚਲੋ ਇਹ ਹਰਜੋਤ ਸਿੰਘ ਜੀ ਜ਼ਰੂਰ ਵਿਚਾਰ ਰਿਹਾ ਵੀ ਹਸਪਤਾਲ ਨੂੰ ਬੜੀ ਤੇਜ਼ੀ ਦੇ ਨਾਲ ਉਹਨਾਂ ਨੇ ਵੈਕੂਏਟ ਕਰਕੇ, ਕਿਉਂਕਿ ਪੇਸ਼ੈਂਟਸ ਜਿਹੜੇ ਕਈ ICU 'ਚ ਹੁੰਦੇ, ਕਈ ਹਾਲਾਤਾਂ ਦੇ ਵਿੱਚ ਹੁੰਦੇ ਆ, ਹਾਲਤਾਂ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਉੱਥੋਂ ਲੈ ਕੇ ਜਾਣਾ ਵੀ ਜਿਹੜਾ ਸੌਖਾ ਕੰਮ ਨਹੀਂ ਹੁੰਦਾ। ਪਰ ਉਸ ਚੀਜ਼ ਦੇ ਵਿੱਚ ਇਹ ਕਾਮਯਾਬ ਜਿਹੜੇ ਉਦੋਂ ਰਹੇ ਸੀਗੇ। ਸੋ ਆਪਾਂ ਬ੍ਰੇਕ ਵੀ ਲੈਣੀ ਆ, ਬ੍ਰੇਕ ਤੋਂ ਪਹਿਲਾਂ ਖਬਰ ਸਾਂਝੀ ਕਰ ਲਈਏ ਜੀ। ਬਿਲਕੁਲ ਹਰਜੋਤ ਸਿੰਘ ਜੀ, ਇੱਕ ਯਮਨ ਦੇ ਪ੍ਰਤੀ ਇੱਕ ਬਿੱਲ ਆ ਰਿਹਾ ਹੈ ਇਸ ਟਾਈਮ ਰੈਜ਼ੋਲੂਸ਼ਨ ਦੇ ਵਿੱਚ ਜਿਹੜਾ ਆਇਆ ਆ, ਜਿਸ ਦੇ ਵਿੱਚ ਕੀ ਕਿਹਾ ਜਾ ਰਿਹਾ ਵੀ ਅਮਰੀਕਾ ਜਿਹੜੀ ਯਮਨ ਦੇ ਵਿੱਚ ਹੋ ਰਹੀ ਲੜਾਈ ਆ ਉਸ ਦੇ ਵਿੱਚ ਬਹੁਤੀ ਇੱਕ ਹਿਸਾਬ ਦੇ ਨਾਲ ਗੱਲਬਾਤ ਨਾ ਕਰੇ ਅਤੇ ਉਹਦੇ ਵਿੱਚ ਕੋਈ ਦਿਲਚਸਪੀ ਉਹ ਨਾ ਲਵੇ। ਇਸ ਮੌਕੇ ਕਹਿੰਦੇ ਜਿਹੜੇ 37 ਰਿਪਬਲਿਕਨ ਸੈਨੇਟਰਸ ਆ ਉਹਨਾਂ ਨੇ ਐਡਵਾਂਸ ਕਰਨ ਦੇ ਲਈ ਇਸ ਰੈਜ਼ੋਲੂਸ਼ਨ ਨੂੰ ਅੱਗੇ ਵਧਾਇਆ ਆ। ਅਤੇ ਖਬਰ ਇਹ ਰਿਪੋਰਟ ਆ ਰਹੀ ਹੈ ਵੀ ਉਹਦੇ ਵਿੱਚੋਂ ਕਹਿੰਦੇ 5 ਅਜਿਹੇ ਰਿਪਬਲਿਕਨ ਸੈਨੇਟਰਸ ਹੈਗੇ ਆ ਜਿਨ੍ਹਾਂ ਨੂੰ ਸਾਊਦੀ ਜਿਹੜੇ ਪ੍ਰੋ ਸਾਊਦੀ ਜਿਹੜੇ ਲੌਬਿਸਟ ਹੈਗੇ ਆ ਉਹਨਾਂ ਦੇ ਵੱਲੋਂ ਡਾਲਰਸ ਜਿਹੜੇ ਆ ਉਹ ਦਿੱਤੇ ਗਏ ਸੀਗੇ ਇਸੇ ਤਰੀਕੇ ਦੀ ਐਡਵਾਂਸਮੈਂਟ ਇਸ ਰੈਜ਼ੋਲੂਸ਼ਨ ਦੀ ਕਰਨ ਦੇ ਲਈ, ਕਿਉਂਕਿ ਜਿਹੜੀ ਯਮਨ ਦੇ ਉੱਤੇ ਜਿਹੜਾ ਅੰਨਾ ਤਸ਼ੱਦਦ ਜਿਹੜਾ ਇਸ ਟਾਈਮ ਚੱਲ ਰਿਹਾ ਆ ਉਹ ਸਾਊਦੀ ਜਿਹੜੀ ਸਰਕਾਰ ਆ, ਜਿਹੜਾ ਮੁਹੰਮਦ ਬਿਨ ਸਲਮਾਨ ਆ, ਅਤੇ ਉੱਥੋਂ ਦੇ ਜਿਹੜੇ ਵੀ ਸ਼ਾਸਕ ਹੀ ਕਹਾਂਗੇ ਸਰਕਾਰ ਕਾਹਦੀ ਆ ਵੀ ਉਹ ਜਿਹੜੇ ਲਗਾਤਾਰ ਕਰ ਰਹੇ ਆ, ਕਿਤੇ ਸਕੂਲ ਦੇ ਉੱਤੇ, ਕਿਤੇ ਵਿਆਹ ਦੇ ਉੱਤੇ, ਕਦੀ ਕਿਤੇ ਵੀ ਜਿਹੜੀ ਉਹ ਮਿਜ਼ਾਈਲਾਂ ਜਿਹੜੀਆਂ ਉੱਥੇ ਸੁੱਟੀ ਜਾ ਰਹੇ ਆ। ਰॉय ਬਲੰਟ, ਜੌਨ ਬੂਜ਼ਮੈਨ, ਰਿਚਰਡ ਬਰ,
ਮਾਈਕ ਕਰਾਪੋ ਤੇ ਟਿਮ ਸਕਾਟ, ਉਹਨਾਂ ਨੂੰ ਕਹਿੰਦੇ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਮਿਲੀਆਂ ਆ ਜਿਹੜੀਆਂ ਸਾਊਦੀ ਇੰਟਰਸਟ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਫਰਮਸ ਉਹਨਾਂ ਦੇ ਦੁਆਰਾ 2016 ਤੋਂ 2017 ਦੇ ਦਰਮਿਆਨ। ਤੇ ਹੁਣ ਜਿਹੜੇ ਇਸ ਟਾਈਮ 37 ਰਿਪਬਲਿਕਨ ਸੈਨੇਟਰਸ ਚਾਹੁੰਦੇ ਨੇ ਵੀ ਇਸ ਵਾਰ ਦੇ ਵਿੱਚ ਜਿਹੜੀ US ਦੀ ਇਨਵੋਲਵਮੈਂਟ ਆ ਉਸ ਨੂੰ ਘਟਾਇਆ ਜਾਵੇ, ਲਿਮਿਟ ਜਿਹੜਾ ਕੀਤਾ ਜਾਵੇ। ਸੋ ਹੁਣ ਕੱਲ੍ਹ ਕਹਿੰਦੇ ਇਹਨਾਂ 5 ਰਿਪਬਲਿਕਨਸ ਨੇ ਇਸ ਰੈਜ਼ੋਲੂਸ਼ਨ ਦੀ ਐਡਵਾਂਸਮੈਂਟ ਦੇ ਲਈ ਵੋਟ ਵੀ ਇਸ ਦੇ ਹੱਕ ਦੇ ਵਿੱਚ ਆ ਉਹ ਪਾਈ ਆ। ਅਤੇ ਆਪਾਂ ਜਿੱਦਾਂ ਦੱਸ ਹੀ ਰਹੇ ਹਾਂ ਹਰਜੋਤ ਸਿੰਘ ਜੀ ਵੀ ਹੁਣ ਉੱਥੇ ਹਜ਼ਾਰਾਂ ਹੀ ਲੋਕ ਜਿਹੜੇ ਨਿਰਦੋਸ਼ੇ ਲੋਕ ਆ ਉਹ ਉੱਥੇ ਲਗਾਤਾਰ ਮਾਰੇ ਜਾ ਰਹੇ ਆ। ਜਿਹੜੇ ਰੈਬਲਸ ਦੇ ਨਾਲ ਤਾਂ ਚਲੋ ਜਿਹੜੀ ਉਹਨਾਂ ਦੀ ਲੜਾਈ ਹੋਊਗੀ ਉਹ ਵੱਖਰੀ ਗੱਲ ਆ, ਪਰ ਜਿਹੜੇ ਆਮ ਨਾਗਰਿਕ ਆਮ ਲੋਕ ਜਿਹੜੇ ਉੱਥੇ ਉਹਨਾਂ ਦੇ ਉੱਤੇ ਅੰਨਾ ਤਸ਼ੱਦਦ ਜਿਹੜਾ ਉੱਥੇ ਹੋ ਰਿਹਾ ਆ ਉਸ ਨੂੰ ਲੈ ਕੇ ਜਿਹੜਾ ਇਹ ਆਈ ਥਿੰਕ ਬਹੁਤ ਇੱਕ ਮਾੜੀ ਗੱਲ ਆ। ਅਮਰੀਕਾ ਦੇਖੋ ਪੂਰੇ ਵਿਸ਼ਵ ਦਾ ਉੱਦਾਂ ਥਾਣੇਦਾਰ ਜਿਹੜਾ ਬਣਦਾ ਆ, ਅਤੇ ਆਈ ਥਿੰਕ ਅਜਿਹੀਆਂ ਚੀਜ਼ਾਂ ਦੇ ਉੱਤੇ ਫਿਰ ਇਹ ਜ਼ਰੂਰੀ ਆ ਵੀ ਆਪਣੀ ਚੀਜ਼ ਨੂੰ ਜਿਹੜੀ ਉਹ ਲਿਮਿਟ ਕਰੂਗਾ ਤਾਂ ਉਹ ਮਾੜੀ ਗੱਲ ਆ। ਹਿਊਮਨ ਰਾਈਟਸ ਦੇ ਵਿੱਚ ਕਿਸੇ ਟਾਈਮ ਦੇ ਉੱਤੇ ਅੱਗੇ ਜਾਂ ਗਾਂਹ ਹੋ ਕੇ ਗੱਲ ਕਰਨ ਵਾਲਾ, ਜਿੱਥੇ ਵੀ ਮਾੜਾ ਕੰਮ ਹੋ ਰਿਹਾ ਉੱਥੇ ਜਿਹੜੀ ਆਪਣੀ ਧੌਂਸ ਜਮਾ ਕੇ ਉਹ ਅਗਲੇ ਨੂੰ ਜਿਹੜਾ ਉਹ ਰੋਕਣਾ, ਉਹ ਕੰਮ ਜਿਹੜਾ ਅਮਰੀਕਾ ਦੇ ਵੱਲੋਂ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੁਕ ਰਿਹਾ ਆ ਉਹ ਘਟ ਰਿਹਾ ਆ। ਅਤੇ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਜਿਹੜੀ ਅਮਰੀਕਾ ਆਪਣੇ ਆਪ ਨੂੰ ਇਹ ਸੁਪਰ ਪਾਵਰ ਕਹਿੰਦਾ ਆ, ਇਹ ਜਿਹੜੀਆਂ ਬਦਲੀਆਂ ਹੋਈਆਂ ਰਣਨੀਤੀਆਂ ਇਹਦੇ ਕਰਕੇ ਕੋਈ ਹੋਰ ਮੁਲਕ ਜਿਹੜਾ ਇਸ ਦੇ ਵਿੱਚ ਅੱਗੇ ਆ ਸਕਦਾ ਆ, ਜਾਂ ਗਰੁੱਪ ਆਫ ਕੰਟਰੀਜ਼ ਜਿਹੜੇ ਇਸ ਦੇ ਵਿੱਚ ਅੱਗੇ ਆ ਸਕਦੇ ਆ। ਖਾਸ ਕਰਕੇ ਯੂਰਪ ਵਾਲੇ ਉਹ ਵੀ ਇਸ ਪਾਸੇ ਵੱਲ ਨੂੰ ਜਿਹੜੀ ਉਹ ਨਜ਼ਰ ਬਣਾ ਕੇ ਉਹ ਰੱਖੇ ਹੋਏ ਆ, ਕਿਉਂਕਿ ਉਹਨਾਂ ਦੇ ਨਾਲ ਵੀ ਇਸ ਟਾਈਮ ਅਮਰੀਕਾ ਦੇ ਜਿਹੜੇ ਸੰਬੰਧ ਆ ਉਹ ਥੋੜ੍ਹੇ ਬਹੁਤੇ ਖੱਟੇ ਮਿੱਠੇ ਹੀ ਜਿਹੜੇ ਉਹ ਚੱਲ ਰਹੇ ਨੇ। ਸੋ ਸ਼ਰੇਆਮ ਸਾਊਦੀ ਅਰੇਬੀਆ ਦੀ ਸਰਕਾਰ ਜਿਹੜੀ ਆ ਇਸ ਟਾਈਮ ਜ਼ਾਲਮ ਸਰਕਾਰ ਬਣੀ ਹੋਈ ਆ। 85,000 ਦੇ ਕਰੀਬ ਜਿਹੜੇ ਬੱਚੇ ਆ ਉਹਨਾਂ ਦਾ ਯੇਮਨ ਦੇ ਵਿੱਚ ਕਤਲ ਕੀਤਾ ਗਿਆ, ਜਿਹੜੇ ਸਟਾਰਵੇਸ਼ਨ ਦੇ ਨਾਲ ਮਰੇ ਹੈਗੇ ਆ। ਉੱਥੇ ਬੰਬਿੰਗ ਹੋ ਰਹੀ ਆ, ਇੱਕ ਤਰ੍ਹਾਂ ਨਾਲ ਪੂਰਾ ਮੁਲਕ ਖਤਮ ਕਰਨ ਦੀ ਸਾਊਦੀ ਅਰੇਬੀਆ ਵੱਲੋਂ ਟਰਾਈ ਚੱਲ ਰਹੀ ਆ, ਅਤੇ US ਜਿਹੜਾ ਆ ਉਹਦੀ ਸਪੋਰਟ ਕਰ ਰਿਹਾ। ਕਹਿੰਦੇ ਵੀ $2.4 ਮਿਲੀਅਨ ਜਿਹੜਾ ਆ ਸਾਊਦੀ ਅਰੇਬੀਆ ਵੱਲੋਂ ਜਿਹੜਾ ਇੱਕ ਤਰ੍ਹਾਂ ਨਾਲ 24 ਮਿਲੀਅਨ US ਪਾਲਿਸੀ ਅਤੇ ਪਬਲਿਕ ਓਪੀਨੀਅਨ ਜਿਹੜਾ ਆ ਸਾਊਦੀ ਅਰੇਬੀਆ ਦੇ ਹੱਕ ਦੇ ਵਿੱਚ ਕਰਨ ਦੇ ਲਈ ਇਹ ਜਿਹੜੀ ਆਇਲ ਰਿਚ ਕਿੰਗਡਮ ਆ ਇਹਦੇ ਵੱਲੋਂ ਸਪੈਂਡ ਕੀਤਾ ਗਿਆ ਆ। ਇਹ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਆਇਆ ਆ। ਸੈਂਟਰ ਫਾਰ ਰਿਸਪੋਂਸਿਵ ਪੋਲੀਟਿਕਸ ਜਿਹੜੀ ਫੋਰਨ ਲੌਬੀ ਆ, ਵਾਚ ਟੂਲ, ਉਹਨਾਂ ਵੱਲੋਂ ਇਹ ਫਿਗਰਸ ਦਿੱਤੇ ਗਏ ਆ। ਅਤੇ $18 ਮਿਲੀਅਨ ਦੇ ਕਰੀਬ ਉਹਨਾਂ ਨੇ ਫੋਰਨ ਏਜੰਟਸ ਨੂੰ ਮਨੀ ਦਿੱਤਾ ਹੈਗਾ ਆ ਆਪਣੀ ਲੌਬੀ ਕਰਨ ਦੇ ਲਈ। ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਸੈਨੇਟਰ ਉਹ ਅਪਸੈਟ ਹੈਗੇ ਆ। ਲਿੰਡਸੇ ਗ੍ਰੈਹਮ ਜਿਹੜੀ ਰਿਪਬਲਿਕਨ ਸੈਨੇਟਰ ਆ, ਉਹਨਾਂ ਨੇ ਕਿਹਾ ਵੀ ਮੈਂ ਆਪਣਾ ਮਨ ਚੇਂਜ ਕਰ ਲਿਆ ਵੀ ਆਈ ਐਮ ਪਿਸਡ ਵੀ ਜਿਸ ਹਿਸਾਬ ਦੇ ਨਾਲ ਜਿਹੜਾ ਐਡਮਿਨਿਸਟ੍ਰੇਸ਼ਨ ਆ ਸਾਊਦੀ ਅਰੇਬੀਆ ਨੂੰ ਹੈਂਡਲ ਕਰ ਰਿਹਾ। ਸ਼ਰੇਆਮ ਅਮਰੀਕਾ ਦਾ ਪਰਮਾਨੈਂਟ ਰੈਜ਼ੀਡੈਂਟ ਜਮਾਲ ਖਸ਼ੋਗੀ ਜਿਹੜਾ ਟਰਕੀ ਦੇ ਵਿੱਚ ਜਿਹੜਾ ਸਾਊਦੀ ਅਰੇਬੀਆ ਦੀ ਵੈਸੀ ਦੇ ਵਿੱਚ ਗਿਆ, ਅਤੇ ਜਿੱਥੇ ਉਹਨੂੰ ਕਤਲ ਕਰ ਦਿੱਤਾ, ਕਤਲ ਕਰਕੇ ਟੋਟੇ ਕਰਕੇ ਉਹਨੂੰ ਸਿੱਟਿਆ ਗਿਆ ਦੂਸਰੇ ਮੁਲਕ ਦੇ ਵਿੱਚ, ਅੰਬੈਸੀ ਦੇ ਵਿੱਚ। ਅਤੇ ਫਿਰ ਵੀ ਜਿਹੜਾ ਆ ਸਰਕਾਰਾਂ ਚੁੱਪ ਹੋਣ ਤਾਂ ਇਹ ਬਹੁਤ ਜਿਹੜੀ ਆ ਮਾੜੀ ਗੱਲ ਹੈਗੀ। ਬਿਲਕੁਲ, ਉਸ ਦੇ ਉੱਤੇ ਸਗੋਂ ਰਾਸ਼ਟਰਪਤੀ ਇਹ ਕਹਿੰਦੇ ਨੇ, ਸਾਡੇ ਰਾਸ਼ਟਰਪਤੀ ਟਰੰਪ ਵੀ $100 ਬਿਲੀਅਨ ਦੀ ਜਿਹੜੀ ਡਿਫੈਂਸ ਡੀਲ ਆ ਉਹ ਖਰਾਬ ਹੋ ਜੂਗੀ ਜੀ। ਮੈਂ ਇੱਥੇ ਸਖਤ ਸਟੈਂਡ ਲਿਆ। CIA ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਆ ਆਪਣੀ ਇੰਟੈਲੀਜੈਂਸ ਰਿਪੋਰਟ ਦੇ ਵਿੱਚ ਵੀ ਇਸ ਕਤਲ ਦੇ ਪਿੱਛੇ ਜਿਹੜਾ ਡਾਇਰੈਕਟ ਲਿੰਕ ਮੁਹੰਮਦ ਬਿਨ ਸਲਮਾਨ ਦਾ ਸੀਗਾ। ਪਰ ਤਾਂ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਕੇ ਬਿਆਨ ਦਿੰਦੇ ਆ ਮੇ ਬੀ ਹੀ ਇਜ਼ ਇਨਵੋਲਵਡ, ਮੇ ਬੀ ਹੀ ਇਜ਼ ਨਾਟ ਇਨਵੋਲਵਡ, ਵੀ ਆਪਣੀ ਤੁਹਾਨੂੰ ਇੰਟੈਲੀਜੈਂਸ ਦੇ ਉੱਤੇ ਜਿਹੜਾ ਉਹ ਭਰੋਸਾ ਨਹੀਂ ਆ। ਅਤੇ ਫਿਰ ਜੇ ਗਾਂਹ ਤੋਂ ਕੋਈ ਕਦਮ ਚੱਕਣਗੇ ਤਾਂ ਫਿਰ ਕਿੱਦਾਂ ਲੋਕ ਮੰਨਣਗੇ ਵੀ ਜਿਹੜੀ ਇੰਟੈਲੀਜੈਂਸ ਤੁਹਾਨੂੰ ਮਿਲੀ ਆ ਉਹ ਠੀਕ ਸੀ ਕਿ ਗਲਤ ਸੀਗੀ, ਵੀ ਤੁਸੀਂ ਐਵੇਂ ਤਾਂ ਨਹੀਂ ਕੋਈ ਵੀ ਜਿਹੜਾ ਫੈਸਲਾ ਲੈ ਰਿਹਾ। ਆਈ ਥਿੰਕ ਅਜਿਹੀਆਂ ਚੀਜ਼ਾਂ ਦੇ ਉੱਤੇ ਬਹੁਤ ਜ਼ਰੂਰੀ ਆ। ਜੇ ਅਮਰੀਕਾ ਨੇ ਆਪਣਾ ਵਿਸ਼ਵ ਦੇ ਵਿੱਚ ਦਬਦਬਾ ਕਾਇਮ ਰੱਖਣਾ ਆ ਤਾਂ ਅਜਿਹੀਆਂ ਚੀਜ਼ਾਂ ਦੇ ਉੱਤੇ ਸਖਤ ਸਟੈਂਡ ਵੀ ਜਿਹੜੇ ਉਹਨਾਂ ਨੂੰ ਲੈਣੇ ਪੈਣਗੇ। ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇਗਾ। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ, ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ
ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾਅ ਫਰਮ, 3017 ਡੌਗਲਸ ਬੁਲੇਵਾਰਡ, ਸੂਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665। ਮਨਜ਼ੂਰ ਲਾਅ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530-415-5959 530 415 5959। ਮੈਨੀ ਹੇਅਰ 530-300-7663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ।
ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ, ਹਰ ਟਰੱਕ ਤੇ 6 ਮਹੀਨੇ ਦੀ ਵਾਰੰਟੀ, 100% ਕਸਟਮਰ ਸੈਟੀਸਫੈਕਸ਼ਨ ਵਿੱਚ ਯਕੀਨ ਰੱਖਦੇ ਹਨ। ਜੇਕਰ ਤੁਸੀਂ ਯੂਜ਼ਡ ਟਰੱਕ ਟ੍ਰੇਲਰ ਬਿਲਕੁਲ ਨਵੇਂ ਵਰਗਾ ਖਰੀਦਣਾ ਚਾਹੁੰਦੇ ਹੋ ਤਾਂ ਕਾਲ 866 252 87 81 866 252 8781 ਪ੍ਰਾਈਡ ਟਰੱਕ ਸੇਲਸ। ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੱਡ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਸਭ ਨੂੰ ਪਤਾ ਵੀ ਫਿਲੀਪੀਨਸ ਦੇ ਵਿੱਚ ਇਸ ਟਾਈਮ ਜਿਹੜੀ ਉਹਨਾਂ ਦੀ ਵੀ ਵਾਰ ਔਨ ਡਰੱਗਸ ਚੱਲ ਰਹੀ ਹੈ। ਜਿਹੜੇ ਉਹਨਾਂ ਦੇ ਵੀ ਫਿਲੀਪੀਨਸ ਦਾ ਜਿਹੜਾ ਰਾਸ਼ਟਰਪਤੀ ਬਣਿਆ ਉਹਨਾਂ ਦਾ ਜਿਹੜਾ ਲੀਡਰ ਆ ਉਹ ਬੜਾ ਇਸ ਮਾਮਲੇ ਦੇ ਵਿੱਚ ਕੱਬਾ ਸੁਭਾਅ ਆ। ਉਸਨੇ ਕਈ ਲੋਕਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਪੁਲਿਸ ਨੂੰ ਖੁੱਲ੍ਹ ਵੀ ਜਿਹੜੀ ਆ ਉਹ ਦਿੱਤੀ ਹੋਈ ਆ ਵੀ ਜਿਹੜਾ ਵੀ ਇਸ ਚੀਜ਼ ਦੇ ਨਾਲ ਰਿਲੇਟਡ ਹੈਗਾ ਆ ਵੀ ਉਸ ਨੂੰ ਸ਼ੂਟ ਔਨ ਸਾਈਟ ਵਾਂਗੂ ਕੰਮ ਰੱਖਿਆ ਹੋਇਆ ਆ। ਸੋ ਉਸੇ ਹੀ ਮਾਮਲੇ ਦੇ ਵਿੱਚ ਕਹਿੰਦੇ ਆ ਵੀ 3 ਫਿਲੀਪੀਨਸ ਦੇ ਜਿਹੜੇ ਪੁਲਿਸ ਕਰਮਚਾਰੀ ਆ ਉਹਨਾਂ ਦੇ ਉੱਤੇ ਜਿਹੜੇ ਕਤਲ ਦੇ ਦੋਸ਼ ਜਿਹੜੇ ਆ ਉਹ ਸਾਬਤ ਹੋਏ ਆ ਵੀ ਉਸਨੇ 17 ਸਾਲਾਂ ਦਾ ਕਿਆਨ ਡੈਲੋਸ ਸੈਂਟੋਸ ਨਾਂ ਦਾ ਜਿਹੜਾ ਮੁੰਡਾ ਆ ਉਸ ਨੂੰ ਉੱਥੇ ਮਾਰ ਦਿੱਤਾ ਸੀਗਾ। ਤੇ ਹੁਣ ਜਿਹੜੀ ਉੱਥੋਂ ਦੀ ਅਦਾਲਤ ਆ ਉਹਨਾਂ ਨੇ ਸਜ਼ਾ ਸੁਣਾਈ ਆ ਤੇ ਇਹਨਾਂ ਤਿੰਨਾਂ ਹੀ ਪੁਲਿਸ ਕਰਮਚਾਰੀਆਂ ਨੂੰ 40 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੋਈ ਆ। ਸੋ ਜਿਹੜਾ ਡੁਆਟੇ ਹੈਗਾ ਫਿਲੀਪੀਨਸ ਵਾਲਾ, ਇਹ ਸਭ ਨੂੰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਆ ਉਸਨੇ ਬੜਾ ਸਖਤ ਸਟੈਂਡ, ਸਖਤ ਕੀ ਇੰਨਾ ਜ਼ਿਆਦਾ ਸਖਤ ਆ ਵੀ ਜਿਹੜਾ ਵੀ ਕੋਈ ਰਿਮੋਟਲੀ ਵੀ ਰਿਲੇਟਡ ਆ, ਥੋੜ੍ਹਾ ਬਹੁਤਾ ਵੀ ਡਰੱਗ ਦੇ ਨਾਲ ਜਿਹੜਾ ਰਿਲੇਟਡ ਆ, ਚਾਹੇ ਉਹ ਵਿਚਾਰਾ ਆਪ ਫਸਿਆ ਹੀ ਆ ਡਰੱਗ ਦੇ ਵਿੱਚ ਰਾਦਰ ਦੈਨ ਸਮਗਲਿੰਗ ਕਰਦਾ ਆ ਜਾਂ ਲੋਕਾਂ ਨੂੰ ਵੇਚਦਾ ਆ, ਵੀ ਉਹਨੂੰ ਵੀ ਜਿਹੜਾ ਉੱਥੇ ਮਾਰਿਆ ਜਾ ਰਿਹਾ ਆ। ਸੋ 17 ਸਾਲਾਂ ਦੇ ਇਸ ਮੁੰਡੇ ਦੇ ਮਰਨ ਤੋਂ ਬਾਅਦ ਦੇ ਵਿੱਚ ਉੱਥੇ ਬਹੁਤ ਬਵਾਲ ਜਿਹੜਾ ਫਿਲੀਪੀਨਸ ਦੇ ਵਿੱਚ ਜਿਹੜਾ ਹੋਇਆ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਇਹ 3 ਪੁਲਿਸ ਕਰਮਚਾਰੀਆਂ ਨੂੰ ਹੁਣ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ। ਸੋ ਕਿਤੇ ਨਾ ਕਿਤੇ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੀ ਦੇ ਵਜੋਂ ਹੀ ਜਿਹੜਾ ਇਸ ਨੂੰ ਦੇਖਿਆ ਜਾ ਰਿਹਾ। ਅੰਤਰਰਾਸ਼ਟਰੀ ਹਿਊਮਨ ਰਾਈਟ ਜਿਹੜੇ ਗਰੁੱਪ ਆ ਉਸ ਨੂੰ ਇੱਦਾਂ ਹੀ ਜਿਹੜੇ ਆ ਉਹ ਦੇਖ ਰਹੇ ਆ। ਕਹਿੰਦੇ ਵੀ ਜਦੋਂ ਦੇ ਇਹ ਉੱਥੇ ਪ੍ਰੈਜ਼ੀਡੈਂਟ ਜਿਹੜਾ ਉਹ ਬਣਿਆ ਆ 12,000 ਲੋਕ ਜਿਹੜੇ ਆ ਇਸ ਤਰੀਕੇ ਦੇ ਨਾਲ ਉੱਥੇ ਮਾਰੇ ਜਾ ਚੁੱਕੇ ਨੇ। ਤੇ ਜਿਹੜੀਆਂ ਹਿਊਮਨ ਰਾਈਟ ਗਰੁੱਪਸ ਆ ਉੱਥੇ ਇਸ ਟਾਈਮ ਕਹਿ ਰਹੀ ਹੈ ਵੀ ਹਿਊਮਨ ਰਾਈਟ ਕਲੈਮਿਟੀ ਇੱਕ ਹਿਸਾਬ ਦੇ ਨਾਲ ਹੋਈ ਆ। ਸੇਮ ਜਿੱਦਾਂ ਤੁਸੀਂ ਕਹਿ ਲਓ ਵੀ ਮਿਆਂਮਾਰ ਦੇ ਵਿੱਚ ਰੋਹਿੰਗਿਆਂ ਦਾ ਕਤਲੇਆਮ ਜਿੱਦਾਂ ਦਾ ਉਹ ਚਲੋ ਇੱਕ ਰੇਸ ਨੂੰ ਦੇਖਦੇ ਹੋਏ, ਧਰਮ ਨੂੰ ਦੇਖਦੇ ਹੋਏ ਜਿਹੜਾ ਉੱਥੇ ਕਤਲੇਆਮ ਕੀਤਾ ਜਾ ਰਿਹਾ ਆ, ਜੈਨੋਸਾਈਡ ਜਿਹੜਾ ਹੋ ਰਿਹਾ ਆ, ਇੱਥੇ ਜਿਹੜਾ ਡਰੱਗ ਦੇ ਉੱਤੇ ਜਿਹੜਾ ਆ ਉਸ ਦੇ ਨਾਂ ਦੇ ਉੱਤੇ ਲੋਕਾਂ ਨੂੰ ਇੱਦਾਂ ਸ਼ਰੇਆਮ ਉੱਥੇ ਧੱਕਾ ਹੋ ਰਿਹਾ ਆ, ਉੱਥੇ ਮਾਰੀ ਜਾ ਰਹੇ ਨੇ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੈਰਾਵੈਨ ਆ, ਜਿਹੜੇ ਕਾਫਲੇ ਆ USA 'ਚ ਐਂਟਰ ਹੋਣ ਦੀ ਟਰਾਈ ਕਰ ਰਿਹਾ, ਜਿਨ੍ਹਾਂ ਦੀ ਗਿਣਤੀ ਲਗਭਗ 6,000 ਦੇ ਕਰੀਬ ਆ। ਕਹਿੰਦੇ ਵੀ ਉਹਨਾਂ ਦੇ ਵਿੱਚੋਂ ਤੀਜਾ ਹਿੱਸਾ ਜਿਹੜਾ 2,000 ਦੇ ਕਰੀਬ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਦੇ ਨਾਲ ਟਰੀਟ ਕੀਤਾ ਗਿਆ ਹੈਗਾ। ਟਿਵਾਨਾ ਦੀ ਜਿਹੜੀ ਹੈਲਥ ਡਿਪਾਰਟਮੈਂਟ ਆ ਉਹਨਾਂ ਨੇ ਦੱਸਿਆ ਵੀ ਉਸ ਕੈਰਾਵਾਨ ਦੇ ਵਿੱਚ 2267 ਲੋਕ ਜਿਹੜੇ ਆ ਜਿਨ੍ਹਾਂ ਦੇ ਕੋਲ TB, ਚਿਕਨ ਪੌਕਸ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸੀਰੀਅਸ ਬਿਮਾਰੀਆਂ ਲੱਗੀਆਂ ਹੋਈਆਂ ਜਿਨ੍ਹਾਂ ਨੂੰ ਉਹ ਟਰੀਟ ਕਰ ਰਹੇ ਹੈਗੇ ਆ। 4 ਕੇਸਿਸ ਜਿਹੜੇ ਆ ਉਹ HIV ਤੇ ਏਡਸ ਦੇ ਵੀ ਆਏ ਹੈਗੇ ਆ। ਸੋ ਇਸੇ ਤਰ੍ਹਾਂ 101 ਦੇ ਕਰੀਬ ਜਿਹੜੇ ਮਾਈਗ੍ਰੈਂਟ ਆ ਉਹਨਾਂ ਦੇ ਕੋਲ ਲਾਈਸ ਤੇ ਮਲਟੀਪਲ ਇੰਸਟੈਂਸਸ ਆਫ ਸਕਿਨ ਇਨਫੈਕਸ਼ਨ ਜਿਹੜੀ ਸ਼ੋ ਹੋ ਰਹੀ ਆ। ਟਾਈਵਾਨਾ ਦਾ ਜਿਹੜਾ ਮੇਅਰ ਹੈਗਾ ਆ ਓਆਨ ਮੈਨੂਅਲ ਗੈਸਟਲਮ, ਉਸਨੇ ਕਿਹਾ ਵੀ $30,000 ਦੇ ਕਰੀਬ US ਜਿਹੜਾ ਆ ਉਹ ਹਰ ਰੋਜ਼ ਜਿਹੜਾ ਸਪੈਂਡ ਕਰ ਰਿਹਾ ਹੈਗਾ ਆ ਜਿਹੜੇ ਇਹ ਕਾਫਲੇ ਆ ਉਹਨਾਂ ਦੀ ਸਿਹਤ ਸੰਭਾਲ ਦੇ ਲਈ। ਤੇ ਹੁਣ ਉਹਨਾਂ ਨੇ ਟੈਂਟ ਵੀ ਥੋੜ੍ਹੇ ਬਹੁਤੇ ਪ੍ਰੋਵਾਈਡ ਕੀਤੇ ਆ, 35 ਦੇ ਕਰੀਬ ਪੋਰਟੇਬਲ ਬਾਥਰੂਮ ਵੀ ਜਿਹੜੇ ਸੈਟਅਪ ਕੀਤੇ ਆ। ਤੇ ਜਿਹੜੇ ਆ
ਸੈਲਫ ਡਿਪੋਰਟਿੰਗ ਵੀ ਬਹੁਤ ਸਾਰੇ ਜਿਹੜੇ ਮਾਈਗ੍ਰੇਂਟ ਉਹ ਕਰ ਰਹੇ ਹੈਗੇ, 80 ਦੇ ਕਰੀਬ ਉੱਥੋਂ ਵਾਪਸ ਜਾ ਚੁੱਕੇ ਆ। ਪਰ ਬਹੁਤ ਸਾਰੇ ਜਿਹੜੇ ਇਸ ਕਾਫਲੇ ਦੇ ਵਿੱਚ ਲੋਕ ਅਪਸੈਟ ਇਸ ਕਰਕੇ ਆ ਵੀ ਸਾਨੂੰ ਜਿਹੜਾ ਆ ਗਲਤ ਗਾਈਡ ਕੀਤਾ ਗਿਆ ਵੀ USA ਦੇ ਵਿੱਚ ਜਿਹੜਾ ਐਂਟਰ ਕਰਨਾ ਬੜਾ ਸੌਖਾ ਆ, ਉੱਥੇ ਜਾਂਦਿਆਂ ਨੂੰ ਹੀ ਵੀ ਸਾਨੂੰ ਪੋਲੀਟੀਕਲ ਅਸਾਈਲਮ ਮਿਲ ਜਾਣਾ ਆ, ਘਰ ਵੀ ਦੇਣਗੇ ਜੀ ਉਹ ਜੀ ਇਸ ਕਰਕੇ ਜਿਹੜਾ ਆ ਉਹ ਮਿਸਗਾਈਡਡ ਹੋਇਆ। ਇਹ ਸਾਨੂੰ ਵੀ ਪਤਾ ਆ ਵੀ ਕਿਸ ਤਰ੍ਹਾਂ ਇੱਕ ਹੌਂਡੂਰਾਸ ਦਾ ਜਿਹੜਾ ਵਿਰੋਧੀ ਲੀਡਰ ਆਪੋਜੀਸ਼ਨ ਦਾ ਲੀਡਰ ਸੀ, ਉਹਨੇ ਇਹ ਜਿਹੜਾ ਇੱਕ ਤਰ੍ਹਾਂ ਨਾਲ ਕਾਫਲਾ ਤੋਰਿਆ ਸੀਗਾ ਤੇ ਆਪ ਉਸ ਨੂੰ ਜਿਹੜਾ ਅਗਲੇ ਮੁਲਕ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ, ਵਾਪਸ ਉਹਨੂੰ ਹੌਂਡੂਰਾਸ ਘੱਲਤਾ ਸੀ ਉਹਨੇ। ਪਰ ਕਾਰਵਾਂ ਜਿਹੜੇ ਅੱਗੇ ਤੋਂ ਅੱਗੇ ਇੱਦਾਂ ਹੀ ਜਿਹੜੇ ਆ ਉਹ ਤੋਰੀ ਰੱਖਿਆ। ਹੋਰ ਜਿਹੜੇ ਲੋਕ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜੇ ਆ ਉਹ ਇੱਥੇ ਤਾਈਂ ਪਹੁੰਚਦੇ ਰਹੇ। ਵੈਸੇ ਮੈਕਸੀਕੋ ਨੂੰ ਵੀ ਚਾਹੀਦਾ ਵੀ ਅਜਿਹੀਆਂ ਚੀਜ਼ਾਂ ਜਦੋਂ ਹੋ ਰਹੀਆਂ ਵੀ ਲਾਂਘਾ ਇੱਦਾਂ ਨਾ ਦੇਣ। ਅੱਜ ਇੱਧਰੋਂ ਆਏ ਆ, ਕੱਲ੍ਹ ਨੂੰ ਕੋਈ ਹੋਰ ਵੀ ਜਿਹੜੇ ਇੱਧਰ ਆਉਣਗੇ, ਫਿਰ ਤੁਸੀਂ ਕਿਹਨੂੰ ਜਿਹੜੇ ਉਹ ਲਾਂਘੇ ਦਿੰਦੇ ਰਹੋਗੇ। ਤੁਹਾਡੇ ਤਾਂ ਆਪਣੇ ਮੁਲਕ ਦੇ ਜਿਹੜੇ ਹਾਲਾਤ ਆ ਉਹ ਬਹੁਤੇ ਜਿਹੜੇ ਆ ਉਹ ਚੰਗੇ ਨਹੀਂ ਹੈਗੇ। ਸੋ ਜਿਹੜਾ ਤਾਂ ਲੁੱਕ ਛਿਪ ਕੇ ਜਾ ਰਿਹਾ ਉਹ ਤਾਂ ਡਿਫਰੈਂਟ ਗੱਲ ਆ, ਜਿਹੜਾ ਨਹੀਂ ਫੜਿਆ ਜਾ ਰਿਹਾ ਉਹ ਡਿਫਰੈਂਟ ਗੱਲ ਹੁੰਦੀ ਹੈ ਵੀ ਉਹ ਤਾਂ ਚਟਾਈ ਜਿਹੜੇ ਕਈ ਲੋਕ ਜਿਹੜੇ ਕਰੀ ਜਾਂਦੇ ਆ। ਜਿਹੜਾ ਸ਼ਰੇਆਮ ਵੀ ਇੱਦਾਂ ਜਿਹੜੇ ਆ ਉਹ ਕਾਫਲੇ ਬਣਾ ਕੇ ਤੁਰੇ ਆਉਣ ਤਾਂ ਉਹਦੇ ਉੱਤੇ ਕੁਛ ਨਾ ਕੁਛ ਸਖਤੀ ਵੀ ਜਿਹੜੀ ਉਹਨਾਂ ਨੂੰ ਵੀ ਜਿਹੜੀ ਉਹ ਕਰਨੀ ਚਾਹੀਦੀ ਆ। ਅਮਰੀਕਾ ਨੇ ਤਾਂ ਆਪਣੇ ਆਪ ਨੂੰ ਜਿਹੜਾ ਉਹ ਸੇਫ ਕਰਨ ਦੀ ਕੋਸ਼ਿਸ਼ ਕਰਨੀ ਆ, ਪਰ ਲੈਟਸ ਸੀ ਜਿਹੜਾ ਕੀ ਬਣਦਾ ਆ। ਜੇ ਹੁਣ ਤੁਸੀਂ ਇਸ ਨੂੰ ਦੇਖੋ ਇਨਸਾਨੀਅਤ ਦੀ ਅੱਖ ਨਾਲ ਦੇਖੋ ਤਾਂ ਇਹਨਾਂ ਦੇ ਨਾਲ ਲੋਕਾਂ ਦੇ ਨਾਲ ਵੀ ਜਿਹੜਾ ਧੱਕਾ ਹੀ ਹੋਇਆ ਵੀ ਜਿਨ੍ਹਾਂ ਨੂੰ ਇੱਥੋਂ ਤੱਕ ਤਰਾ ਕੇ ਜਿਹੜਾ ਲੈ ਆਂਦਾ ਇਹ ਝਾਂਸੇ ਦੇ ਨਾਲ। ਅਤੇ ਲੋਕ ਇਹ ਵੀ ਕਹਿਣਗੇ ਵੀ ਯਾਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ, ਇੱਦਾਂ ਥੋੜ੍ਹੀ ਹੁੰਦਾ ਆ। ਪਰ ਜਿਹੜਾ ਲੋਕ ਪੀੜਤ ਹੁੰਦੇ ਉਹ ਕਹਿੰਦੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ ਜਾਈਏ, ਅੱਗੇ ਜਾ ਕੇ ਦੇਖਾਂਗੇ ਫਿਰ ਉੱਥੇ ਕੀ ਬਣਦਾ ਆ। ਸੋ ਬਹੁਤ ਕੁਛ ਜਿਹੜਾ ਆ ਲੋਕਾਂ ਦੇ ਕਹਿ ਲਓ ਵੀ ਇਮੋਸ਼ਨਸ ਦਾ ਗਲਤ ਫਾਇਦਾ ਜਿਹੜਾ ਆ ਜਿਹੜੇ ਲੀਡਰ ਆ ਉਹ ਚੱਕੀ ਜਾ ਰਹੇ ਹੁੰਦੇ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਬਹੁਤ ਸਾਰੇ ਲੋਕ ਆ ਉਹ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਆ, ਕਈਆਂ ਦਾ ਇੱਥੇ ਕੋਈ ਵੀ ਨਹੀਂ ਹੁੰਦਾ ਹੈਗਾ। ਇਸੇ ਤਰ੍ਹਾਂ ਇੱਕ ਹੇਤੀ ਤੋਂ ਜਿਹੜਾ ਬੰਦਾ ਆ ਉਹ 2016 ਦੇ ਵਿੱਚ USA 'ਚ ਆਇਆ। ਪਹਿਲਾਂ ਹੇਤੀ ਦੇ ਵਿੱਚ ਉਹ ਐਥਿਕਸ ਦਾ ਟੀਚਰ ਸੀਗਾ ਅਤੇ ਉੱਥੇ ਦੇ ਜਿਹੜੇ ਗੈਂਗਸ ਆ ਗਵਰਨਮੈਂਟ ਨਾਲ ਰਲੇ ਹੋਏ ਉਹਨਾਂ ਦੇ ਵਿਰੁੱਧ ਬੋਲਿਆ ਅਤੇ ਉਹਨਾਂ ਨੇ ਮਾਰਨ ਦੀ ਧਮਕੀ ਦਿੱਤੀ ਅਤੇ ਉਹ ਤੋਂ ਬਾਅਦ ਉਹ ਬ੍ਰਾਜ਼ੀਲ ਚਲਾ ਗਿਆ। ਬ੍ਰਾਜ਼ੀਲ ਦੇ ਵਿੱਚ ਵੀ ਕਹਿੰਦੇ ਪਈ ਰੇਸ਼ਲੀ ਕਾਲੇ ਮੂਲ ਦਾ ਹੋਣ ਕਰਕੇ ਜਿਹੜਾ ਆ ਉਹਨਾਂ ਦੇ ਹੇਤੀ ਤੋਂ ਹੋਣ ਕਰਕੇ ਉਹਦੇ ਨਾਲ ਕਾਫੀ ਡਿਸਕ੍ਰਿਮੀਨੇਸ਼ਨ ਹੋਈ ਅਤੇ ਉਹ ਫਿਰ ਕਲੈਕਸੋ ਜਿਹੜਾ ਪੋਰਟ ਹੈਗਾ ਕੈਲੀਫੋਰਨੀਆ ਦਾ, ਉੱਥੋਂ ਉਹ ਐਂਟਰ ਹੋ ਗਿਆ 2016 ਦੇ ਵਿੱਚ। ਅਤੇ ਹੁਣ ਉਹ ਜੇਲ੍ਹ ਦੇ ਵਿੱਚ ਆ ਅਤੇ ਜੇਲ੍ਹ ਦੇ ਵਿੱਚ ਜਿਹੜਾ ਜੱਜ ਆ ਉਹਨੂੰ ਕਿਸੇ ਤਰ੍ਹਾਂ ਦੀ ਉਹ ਬੇਲ ਨਹੀਂ ਦੇ ਰਿਹਾ। ਸੋ ਹੁਣ ਉਹਦੇ ਹੱਕ ਦੇ ਵਿੱਚ ਕਹਿੰਦੇ ਵੀ ਜਿਹੜੇ ਲੋਕ ਕਦੇ ਵੀ ਨਹੀਂ ਉਹਨੂੰ ਮਿਲੇ, 30 ਦੇ ਕਰੀਬ ਲੋਕ ਐਨ ਆਰਬਰ ਮਿਸ਼ੀਗਨ ਦੇ ਵਿੱਚ ਬੱਸ ਆਪਣੀ ਭਰ ਕੇ ਅਤੇ ਉਹ ਕੋਰਟ ਦੇ ਵਿੱਚ ਜਾ ਰਹੇ ਆ। ਉਹ ਕਹਿੰਦੇ ਵੀ ਅਸੀਂ ਇਸ ਜਿਹੜਾ ਹੇਟੀ ਦਾ ਅਨਡਾਕੂਮੈਂਟਡ ਬੰਦਾ ਜਿਹਨੇ ਪੋਲੀਟੀਕਲ ਅਸਾਈਲਮ ਇੱਥੇ ਮੰਗਿਆ ਹੈਗਾ ਉਹਦਾ ਬੌਂਡ ਵੀ ਭਰਾਂਗੇ। ਭਈ ਪੜ੍ਹਿਆ ਲਿਖਿਆ ਬੰਦਾ ਆ, ਕਿਸੇ ਤਰ੍ਹਾਂ ਦਾ ਉਹਨੂੰ ਕੋਈ ਕ੍ਰਾਈਮ ਨਹੀਂ ਕੀਤਾ ਹੈਗਾ। ਇੱਥੇ ਵੀ ਉਹਦੀ ਜਿਹੜੀ ਟੀਚਰਸ ਦੀ ਜਿਹੜੀ ਹੈਗੀ ਆ ਸੇਵਾਵਾਂ ਲਈਆਂ ਜਾ ਸਕਦੀਆਂ ਹੈਗੀਆਂ। ਸੋ ਇਸ ਤਰ੍ਹਾਂ ਲੋਕ ਬਾਹਰ ਆ ਰਹੇ ਆ। ਅਤੇ ਦੂਸਰੇ ਪਾਸੇ ਰਾਜਕਨਵੀਰ ਸਿੰਘ ਜੀ, ਮੈਂ ਦੇਖਦਾ ਸੀ ਸਾਨੂੰ ਕੁਛ ਕੁ ਲੋਕ ਮਿਲੇ ਆ, ਕਹਿੰਦੇ ਵੀ 1000 ਤੋਂ ਲੈ ਕੇ 1200 ਦੇ ਕਰੀਬ ਜਿਹੜੇ ਆ ਪੰਜਾਬੀ ਉਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਆ USA ਦੇ ਵਿੱਚ, ਕੈਲੀਫੋਰਨੀਆ ਦੀਆਂ ਕਈ ਜੇਲ੍ਹਾਂ ਦੇ ਵਿੱਚ ਆ। ਸੋ ਉਹਨਾਂ ਨੂੰ ਕਦੇ ਵੀ ਜਿਹੜਾ ਆ ਇੰਡੀਅਨ ਜਾਂ ਪੰਜਾਬੀ ਫੂਡ ਪ੍ਰੋਵਾਈਡ ਨਹੀਂ ਕੀਤਾ। ਕੁਛ ਕੁ ਜਿਹੜੇ ਸਾਡੇ ਯੰਗ ਨੌਜਵਾਨ ਆ ਉਹ ਜਿਹੜੇ ਬੇਕਰਸਫੀਲਡ ਸਾਈਡ 'ਤੇ ਹੈਲਪ ਕਰ ਰਹੇ ਆ, ਵੀਕਲੀ ਜਾਂਦੇ ਜਾਂ 2 ਵੀਕਲੀ ਜਾਂਦੇ ਆ, ਬੁੱਕਾਂ ਲੈ ਕੇ ਜਾਂਦੇ ਆ, ਪਾਠ ਉੱਥੇ ਕਰਦੇ, ਕੀਰਤਨ ਕਰਦੇ ਆ ਅਤੇ ਉਹਨਾਂ ਨੂੰ ਪ੍ਰਸ਼ਾਦ ਦੇਣ ਦਿੱਤਾ ਜਾਂਦਾ ਪਰ ਫੂਡ ਨਹੀਂ। ਪਰ ਇਸ ਵਾਰੀ ਕਹਿੰਦੇ ਉਹ ਐਗਰੀ ਵੀ ਹੋਏ ਸੀ। ਸੋ ਇਹਦੇ ਸੰਬੰਧ ਦੇ ਵਿੱਚ ਸਾਨੂੰ ਖਾਲਸਾ ਏਡ ਵਾਲੇ ਵੀ ਕੁਛ ਜਿਹੜੇ ਵੀਰ ਆ ਉਹ ਮਿਲੇ ਸੀ। ਉਹ ਕਹਿੰਦੇ ਸਾਨੂੰ ਵੀ ਇਹਨਾਂ ਦੀ ਇਨਫੋਰਮੇਸ਼ਨ ਦਿਓ ਤਾਂ ਕਿ ਆਪਾਂ ਇਹਨਾਂ ਦੀ ਹੈਲਪ ਕਰ ਸਕੀਏ। ਸੋ ਆਪਾਂ ਨੂੰ ਦੇਖੋ, ਜੇ ਅਮਰੀਕਾ ਦੇ ਵਿੱਚ ਇੱਕ ਬੰਦਾ ਜਿਹਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਦੇ ਹੱਕ ਦੇ ਵਿੱਚ ਬੱਸਾਂ ਭਰ ਕੇ ਜਾ ਰਹੀਆਂ ਅਤੇ ਉਹ ਤਾਂ ਫਿਰ ਵੀ ਸਾਡੇ ਜਿਹੜੇ ਭੈਣ ਭਰਾ ਹੈਗੇ ਆ ਇੱਥੇ ਜੇਲ੍ਹਾਂ ਦੇ ਵਿੱਚ, ਉਹਨਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਹੈਗਾ ਅਤੇ ਉਹਨਾਂ ਨੂੰ ਬੁੱਕਸ ਜਿਹੜੀਆਂ ਦੇਣੀਆਂ ਚਾਹੀਦੀਆਂ ਹੈਗੀਆਂ ਆ। ਅਤੇ ਜਿੱਦਾਂ ਵੀ ਜਿੱਥੇ ਵੀ ਜੇਲ੍ਹ ਦੇ ਵਿੱਚ ਹੈਗੇ ਆ, ਕੋਈ ਫੂਡ ਪਹੁੰਚਾ ਸਕਦਾ ਆ, ਕੋਈ ਉਹਨਾਂ ਦੀ ਧਾਰਮਿਕ ਸੇਵਾਵਾਂ ਕਰ ਸਕਦਾ ਜਾ ਕੇ। ਸੋ ਪਲੀਜ਼, ਇੱਕ ਤਾਂ ਇਹ ਆ ਵੀ ਪੰਜਾਬੀ ਰੇਡੀਓ USA 'ਤੇ ਜੇ ਤੁਹਾਨੂੰ ਕਿਸੇ ਦੀ ਵੀ ਇਨਫੋਰਮੇਸ਼ਨ ਹੋਵੇ ਵੀ ਕਿਹੜੀ ਜੇਲ੍ਹ 'ਚ ਆਪਣੇ ਪੰਜਾਬੀ ਮੁੰਡੇ ਜਾਂ ਆਪਣੀਆਂ ਕੁੜੀਆਂ ਹੈਗੀਆਂ, ਉਹ ਜ਼ਰੂਰ ਸਾਨੂੰ ਇਨਫੋਰਮ ਕਰ ਦਿਓ ਤਾਂ ਕਿ ਜਿਹੜੇ ਆਲਰੇਡੀ ਕੰਮ ਕਰ ਰਹੇ ਇਸ ਇਸ਼ੂ 'ਤੇ ਉਹਨਾਂ ਦੇ ਨਾਲ ਰਲ ਕੇ ਜਿਹੜਾ ਆ ਆਪਾਂ ਉਹਨਾਂ ਦਾ ਸਾਥ ਦੇ ਸਕੀਏ। ਜੀ ਬਿਲਕੁਲ। ਅਜਿਹੇ ਮੌਕੇ ਨੇ ਤੇ ਜਿੱਦਾਂ ਤੁਸੀਂ ਕਿਤਾਬਾਂ ਦੀ ਗੱਲ ਕੀਤੀ ਆ, ਜਦੋਂ ਕੋਈ ਡਿਟੈਂਸ਼ਨ ਦੇ ਵਿੱਚ ਹੁੰਦਾ, ਕਿਤਾਬ ਇੱਕ ਜਿਹੜੀ ਆ ਉਹਨਾਂ ਦੀ ਬੜੀ ਇੱਕ ਅਹਿਮ
ਸਾਥੀ ਜਿਹੜਾ ਉਹ ਬਣਦਾ ਆ। ਹੁਣ ਕੀ ਪਤਾ ਕਿੰਨਾ ਚਿਰ ਉਹਨਾਂ ਦੇ ਜਿਹੜਾ ਕੇਸ ਉੱਥੇ ਚੱਲਣਾ ਆ, ਕਦੋਂ ਜੇ ਕੋਈ ਬੌਂਡ ਭਰਦਾ ਆ, ਕਿਵੇਂ ਜਿਹੜੀ ਉਹ ਗੱਲ ਬਣੂਗੀ। ਸੋ ਉਹ ਤਾਂ ਜਿਹੜੀ ਕਾਰਵਾਈ ਹੋਣੀ ਆ ਉਹ ਤਾਂ ਅਧਿਕਾਰਤ ਤੌਰ 'ਤੇ ਜਿਹੜੀ ਚੱਲੀ ਹੋਈ ਜਾਣੀ ਆ, ਪਰ ਜਿੰਨੀ ਕੋਈ ਮਦਦ ਕਰ ਸਕਦਾ ਆ ਉਹ ਕਰੇ। ਇੱਕ ਪ੍ਰੋਸੀਜਰ ਹੁੰਦਾ ਹੈ ਹਰਜੋਤ ਸਿੰਘ ਜੀ, ਇਸ ਦੇ ਵਿੱਚ ਇਹ ਵੀ ਜ਼ਰੂਰ ਆਪਾਂ ਦੱਸਦੇ ਜਾਈਏ ਵੀ ਜਿਹੜੇ ਆਲਰੇਡੀ ਲੋਕ ਇਸ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਦੇ ਨਾਲ ਜਿਹੜਾ ਸੰਪਰਕ ਕਰਕੇ ਜਿਹੜਾ ਜੁੜ ਕੇ ਤੁਸੀਂ ਦੇਖੋ ਵੀ ਕਿਹੜੀ ਚੀਜ਼ ਕਿੱਦਾਂ ਮਦਦ ਕੀਤੀ ਜਿਹੜੀ ਉਹ ਜਾ ਸਕਦੀ ਆ। ਸੋ ਇਹ ਬਹੁਤ ਜਿਹੜੀ ਆ ਉਹ ਜ਼ਰੂਰੀ ਚੀਜ਼ ਹੈਗੀ ਆ। ਸੋ ਪਲੀਜ਼ ਉਸ ਚੀਜ਼ ਦਾ ਜਿਹੜਾ ਇੰਨਾ ਧਿਆਨ ਰੱਖਿਆ ਕਰੋ। ਸੋ ਇਹਦੇ ਵਿੱਚ ਰਾਜਕਰਮਵੀਰ ਸਿੰਘ ਜੀ ਜਿਹੜੇ ਬਹੁਤ ਸਾਰੇ ਪੰਜਾਬੀ ਵੀਰ ਹੁਣੇ ਛੁੱਟ ਕੇ ਆਏ ਆ ਜੇਲ੍ਹਾਂ 'ਚੋਂ, ਉਹ ਇਨਫੋਰਮੇਸ਼ਨ ਦੇ ਸਕਦੇ ਆ ਵੀ ਇਸ ਜੇਲ੍ਹ ਦੇ ਵਿੱਚ ਇੰਨੇ ਪੰਜਾਬੀ ਹੈਗੇ ਆ, ਇੱਥੇ ਜੇਲ੍ਹ ਹੈਗੀ ਆ। ਸਿਰਫ ਤੁਸੀਂ ਦੱਸਣਾ ਹੀ ਆ, ਬਾਕੀ ਆਪਾਂ ਜਿਹੜੇ ਆ ਆਲਰੇਡੀ ਸੇਵਾ ਕਰ ਰਹੇ ਆ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਉਹ ਜਿਹੜੇ ਹੋਰ ਵਿਚਾਰੇ ਹਜੇ ਫਸੇ ਹੋਏ ਆ ਉਹਨਾਂ ਦਾ ਕੁਛ ਨਾ ਕੁਛ ਜਿਹੜਾ ਹੌਸਲਾ ਹੋ ਸਕਦਾ ਆ, ਬੁੱਕਾਂ ਦੇ ਸਕਦੇ ਆ, ਫੂਡ ਦਾ ਕਿਸ ਤਰ੍ਹਾਂ ਹੋ ਸਕਦਾ, ਜੇ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਕੱਪੜੇ ਵੀ ਜਿਹੜੇ ਦੇ ਸਕਦੇ, ਪਰ ਜੇਲ੍ਹ ਦੇ ਵਿੱਚ ਹੁੰਦੇ ਉੱਦਾਂ ਦੇ ਹੀ ਆ ਕੱਪੜੇ, ਉਹ ਤਾਂ ਜੇਲ੍ਹ ਵਾਲੇ ਦਿੰਦੇ ਆ। ਹੋਰ ਵੀ ਕਈ ਇਸ਼ੂਜ਼ ਹੁੰਦੇ ਹੈਗੇ, ਕਈਆਂ ਦੀ ਕੋਈ ਜਾਣ ਪਛਾਣ ਨਹੀਂ, ਬੇਲੇ ਨਹੀਂ ਹੁੰਦੀ ਹੈਗੀ, ਅਤੇ ਉਹ ਵੀ ਕੁਛ ਨਾ ਕੁਛ ਉਹਦੇ 'ਤੇ ਵਰਕਆਊਟ ਕੀਤਾ ਜਾ ਸਕਦਾ ਹੈ। ਸੋ ਪਲੀਜ਼ ਉਹਦੇ ਲਈ ਨਾ ਉਹ ਆਪਣੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਉਹ ਡਾਟਾ ਇਕੱਠਾ ਕਰਨੀਆਂ ਚਾਹੁੰਦੀਆਂ। ਸੋ ਕਿਸੇ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੀ ਜੇਲ੍ਹ 'ਚ ਕਿੱਥੇ ਮੁੰਡੇ ਕਿੰਨੇ ਹੈਗੇ ਆ। ਪਿੱਛੇ ਜੇ ਔਰੀਗਨ ਦੇ ਵਿੱਚ ਸ਼ੈਰੀਡਨ ਜੇਲ੍ਹ ਦੇ ਵਿੱਚ ਵੀ 50-52 ਦੇ ਕਰੀਬ ਪੰਜਾਬੀ ਮੁੰਡੇ ਸੀ, ਅਤੇ ਕਾਫੀ ਆਪਣੇ ਜਿਹੜੇ ਵਕੀਲ ਵੀ ਉੱਥੇ ਗਏ, ਉਹਨਾਂ ਨੇ ਕੇਸ ਵੀ ਲੜਿਆ, ਅਤੇ ਉਹਨਾਂ ਨੇ ਹੰਗਰ ਸਟ੍ਰਾਈਕ ਵੀ ਪਿੱਛੇ ਜੇ ਇੱਕ ਟੈਕਸਸ 'ਚ ਕੀਤੀ ਸੀ। ਸੋ ਆਪਾਂ ਉਹ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸੋ ਆਪਣਾ ਜਿਹੜਾ ਭੈਣ ਭਰਾ ਆ ਜ਼ਰੂਰ ਉਹਨਾਂ ਦਾ ਜਿਹੜਾ ਸਾਥ ਦਿਓ। ਜੀ ਜੀ। ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਸਮਾਪਤੀ ਵੱਲ ਆ। ਵੀਜ਼ਾ ਬੁਲੇਟਿਨ ਜਿਹੜੀ ਦਸੰਬਰ ਦੀ 2018 ਦੀ ਆ, ਉਸ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਚੀਜ਼ ਆ ਉਸ ਦੇ ਬਾਰੇ ਦੱਸ ਜਾਈਏ। ਕਾਫੀ ਜਿਹੜੇ ਸਰੋਤੇ ਸਾਨੂੰ ਅਕਸਰ ਜਿਹੜੇ ਉਸ ਦੇ ਬਾਰੇ ਪੁੱਛਦੇ ਰਹਿੰਦੇ ਨੇ। ਸੋ ਜਿਹੜੀ ਪਹਿਲੀ ਕੈਟੇਗਰੀ F1 ਕੈਟੇਗਰੀ ਹੈਗੀ, ਜਿਸ ਦੇ ਵਿੱਚ ਅਣਵਿਆਹੇ ਮੁੰਡੇ ਕੁੜੀਆਂ US ਸਿਟੀਜ਼ਨਸ ਦੇ ਜਿਹੜੇ ਹੈਗੇ ਨੇ, ਉਹ F1 ਕੈਟੇਗਰੀ ਦੀ ਜਿਹੜੀ ਇਸ ਟਾਈਮ ਡੇਟ ਫਾਰ ਫਾਈਲਿੰਗ ਜਿਹੜੀ ਉਹ ਚੱਲ ਰਹੀ ਆ, ਉਹ 8 ਮਾਰਚ 2012 8 ਮਾਰਚ 2012 ਆ। ਅਤੇ ਇਸੇ ਤਰੀਕੇ ਨਾਲ ਜਿਹੜੀ F2A ਕੈਟੇਗਰੀ ਆ, ਪਰਮਾਨੈਂਟ ਰੈਜ਼ੀਡੈਂਟ ਦੇ ਜਿਹੜੇ ਸਪਾਊਜ਼ਸ ਅਤੇ ਜਿਹੜੇ ਚਿਲਡਰਨ ਨੇ, F2A ਕੈਟੇਗਰੀ, ਉਹਦੀ ਜਿਹੜੀ ਤਰੀਕ ਆ 1 ਦਸੰਬਰ 2017। ਇਹ ਜਿਹੜੀ ਵੀਜ਼ਾ ਬੁਲੇਟਿਨ ਆ ਉਹ ਦਸੰਬਰ ਦੀ ਜਿਹੜੀ ਆ, ਇਸ ਸਾਲ ਦੀ ਜਿਹੜੀ ਦਸੰਬਰ ਦੀ ਆ, ਉਹਦੇ ਤੁਹਾਨੂੰ ਡੇਟਸ ਜਿਹੜੀਆਂ ਦੱਸ ਰਿਹਾ ਆ। F2B ਜਿਹੜੀ ਕੈਟੇਗਰੀ ਆ, ਜਿਹੜੇ ਅਣਵਿਆਹੇ ਮੁੰਡੇ ਕੁੜੀਆਂ ਹੈਗੇ ਨੇ ਪਰਮਾਨੈਂਟ ਰੈਜ਼ੀਡੈਂਟਸ ਦੇ, ਉਹਨਾਂ ਦੇ ਲਈ ਜਿਹੜੀ ਤਰੀਕ ਆ ਉਹ 22 ਮਾਰਚ 2014 22 ਮਾਰਚ 2014। ਜਿਹੜੀ F3 ਕੈਟੇਗਰੀ ਆ, ਜਿਹੜੇ ਵਿਆਹੇ ਮੁੰਡੇ ਕੁੜੀਆਂ US ਸਿਟੀਜ਼ਨਸ ਦੇ ਆ, ਉਹਨਾਂ ਦੀ ਲਈ ਜਿਹੜੀ ਤਾਰੀਖ ਆ ਉਹ 8 ਜਨਵਰੀ 2007 8 ਜਨਵਰੀ 2007 ਜਿਹੜੀ ਆ ਉਹ ਚੱਲ ਰਹੀ ਆ। ਅਤੇ ਇਸੇ ਤਰੀਕੇ ਨਾਲ ਜਿਹੜੀ ਬਲੱਡ ਰਿਲੇਸ਼ਨ ਵਾਲੀ ਭਰਾ ਭੈਣ ਨੇ US ਸਿਟੀਜ਼ਨਸ ਦੇ, ਉਹਨਾਂ ਦੇ ਲਈ ਜਿਹੜੀ ਤਰੀਕ ਆ ਉਹ 1 ਜਨਵਰੀ 2005 1 ਜਨਵਰੀ 2005 ਜਿਹੜੀ ਆ ਉਹ ਡੇਟ ਜਿਹੜੀ ਉਹ ਚੱਲ ਰਹੀ ਆ। ਇਹ ਫਾਈਲਿੰਗ ਜਿਹੜੀ ਡੇਟ ਫਾਰ ਫਾਈਲਿੰਗ ਫੈਮਿਲੀ ਸਪੋਂਸਰਡ ਵੀਜ਼ਾ ਐਪਲੀਕੇਸ਼ਨ ਆ ਉਹ ਆ। ਅਤੇ ਜਿਹੜੀ ਰਿਲੀਜੀਅਸ ਵੀਜ਼ੇ ਦੇ ਲਈ ਆ ਉਹ ਕਰੰਟ ਡੇਟ ਜਿਹੜੀ ਆ ਉਹ ਰਾਈਟ ਨਾਓ ਚੱਲ ਰਹੀ ਹੈਗੀ ਆ ਜੀ। ਸੋ ਬਿਲਕੁਲ ਇਸੇ ਤਰ੍ਹਾਂ ਜਿੱਦਾਂ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਸੀ, ਆਈਸ ਵਾਲਿਆਂ ਨੇ, ਆਪਾਂ ਜਦੋਂ ਬੰਦਾ ਜੇਲ੍ਹ 'ਚ ਹੁੰਦਾ ਕਹਿੰਦੇ ਵੀ ਮੈਂਟਲੀ ਉਹਦੇ 'ਤੇ ਬਹੁਤ ਪ੍ਰੈਸ਼ਰ ਹੁੰਦਾ। ਇੱਕ ਤਾਂ ਪਤਾ ਨਹੀਂ ਉਹ ਜਿੱਥੋਂ ਤੁਰਿਆ ਆ, ਕਿੰਨੇ ਪੈਸੇ ਖਰਚ ਕੇ ਤੁਰਿਆ, ਰਸਤੇ 'ਚ ਉਹਨੂੰ ਕਿੱਥੇ ਧੱਕੇ ਖਾਧੇ ਆ, ਅੱਗੇ ਆ ਕੇ ਜੇਲ੍ਹ 'ਚ ਆ ਗਿਆ, ਜੇਲ੍ਹ ਦੇ ਵਿੱਚ ਖਾਣਾ ਉੱਦਾਂ ਦਾ ਜਿਹੜਾ ਕਦੇ ਉਸਨੇ ਆਪਣੀ ਲਾਈਫ 'ਚ ਖਾਧਾ ਨਹੀਂ ਹੁੰਦਾ। ਸੋ ਇੱਦਾਂ ਇੱਕ ਸਟੋਰੀ ਆ ਰਹੀ ਹੈ, ਰਸ਼ੀਆ ਦਾ ਇੱਕ ਮਰਗਨਸਾਨਾ ਅਮਰ ਨਾਮ ਦਾ 40 ਸਾਲਾਂ ਦਾ ਨੌਜਵਾਨ ਜਿਹੜਾ ਸੀ, ਉਹ ਪਿਛਲੇ ਸਾਲ US ਬਾਰਡਰ ਤੋਂ USA ਦੇ ਵਿੱਚ ਐਂਟਰ ਹੋਇਆ। ਵੀ ਉਹਨੂੰ ਖਤਰਾ ਹੈਗਾ ਆ, ਉਹ ਰਸ਼ੀਆ ਦੇ ਵਿੱਚ ਉੱਥੇ ਦੇ ਜਿਹੜੇ ਕਾਮਰੇਡ ਆ ਉਹਨਾਂ ਦੇ ਉਲਟ ਉਹ ਬੋਲਦਾ ਸੀ, ਅਤੇ ਉਸਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ। ਫਿਰ 1 ਸਾਲ ਉਹਦਾ ਜਿਹੜਾ ਕੇਸ ਚੱਲਦਾ ਰਿਹਾ, ਜੇਲ੍ਹ 'ਚ ਰਿਹਾ, ਉਹ ਹੰਗਰ ਸਟ੍ਰਾਈਕ 'ਤੇ ਵੀ ਗਿਆ, ਉਹਨੂੰ ਬਾਅਦ 'ਚ ਸੁਸਾਈਡ ਵਾਚ 'ਤੇ ਵੀ ਰੱਖਿਆ ਗਿਆ ਸੀ। ਪਰ ਜਿਹੜਾ ਆ ਕੱਲ੍ਹ ਫਿਰ ਉਸਨੇ ਕਹਿੰਦੇ ਆਪਣੇ ਆਪ ਨੂੰ ਜਿਹੜਾ ਹੈਂਗ ਕਰਕੇ ਉਹਦੀ ਮੌਤ ਹੋ ਗਈ ਹੈਗੀ ਆ। ਸੋ ਇਸ ਤਰ੍ਹਾਂ ਦਾ ਜਿਹੜਾ ਪ੍ਰੈਸ਼ਰ ਆ ਜਿਹੜੇ ਜੇਲ੍ਹਾਂ 'ਚ ਲੋਕ ਹੁੰਦੇ ਉਹਨਾਂ ਦੇ ਉੱਤੇ ਹੁੰਦਾ ਆ। ਸੋ ਆਪਾਂ ਜਿੰਨੇ ਵੀ ਆ ਸਾਰੇ ਵਧੀਆ ਰੋਟੀ ਪਾਣੀ ਛਕਦੇ ਹੈਗੇ ਆ, ਜ਼ਰੂਰ ਜਿਹੜਾ ਆਪਾਂ ਹੋਰ ਕੰਮਾਂ ਲਈ ਵੀ ਬਹੁਤ ਕਰਦੇ ਆ। ਆਪਾਂ ਦੇਖਿਆ ਹੀ ਆ ਵੀ ਖਾਲਸਾ ਏਡ ਵਾਲੇ ਕਿੱਦਾਂ ਕਿਹੜੇ ਮੁਲਕ 'ਚ ਜਾ ਕੇ ਕਰਦੇ ਆ। ਆਪਾਂ ਨੂੰ ਜਿੱਥੇ ਅਸੀਂ ਜਿਹੜੇ ਮੁਲਕ 'ਚ ਰਹਿੰਦੇ ਆ ਉੱਥੇ ਜ਼ਰੂਰ ਕਰਨਾ ਚਾਹੀਦਾ। ਗੁਆਂਢੀ ਮੁਲਕ ਵੱਲ ਦੇਖ ਲਓ, ਉਹਨਾਂ ਨੇ ਮਨਮੀਤ ਭੁੱਲਰ ਉੱਥੇ ਦਾ
MLA ਸੀਗਾ ਜਿਹਦੀ ਡੈਥ ਹੋ ਗਈ ਸੀ। ਉਸਨੇ ਕਾਫੀ ਸਾਲ ਪਹਿਲਾਂ ਜਿਹੜਾ ਕੇਸ ਫਾਈਟ ਕੀਤਾ ਸੀ ਪਈ ਜਿਹੜੇ ਅਫਗਾਨਿਸਤਾਨ ਦੇ ਵਿੱਚ ਮਿਨੋਰਟੀ ਹਿੰਦੂ ਤੇ ਸਿੱਖ ਵੀਰ ਹੈਗੇ ਆ, ਉਹਨਾਂ ਦੇ ਜ਼ੁਲਮ ਹੋ ਰਿਹਾ, ਉਹਨਾਂ ਨੂੰ ਕੈਨੇਡਾ 'ਚ ਪੋਲੀਟੀਕਲ ਸ਼ਰਨ ਦਿੱਤੀ ਜਾਵੇ। ਉਹ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੇ ਪਰ ਫਿਰ ਵੀ ਉਸ ਦੇ ਜਿਹੜਾ ਇਸ ਇਸ਼ੂ ਨੂੰ ਅੱਗੇ ਜਿਹੜੀ ਉੱਥੇ ਦੀ ਕਮਿਊਨਿਟੀ ਆ, ਸਿੱਖ ਕਮਿਊਨਿਟੀ, ਉਹਨਾਂ ਨੇ ਚੱਕਿਆ। ਤੇ ਮੈਂ ਦੇਖ ਰਿਹਾ ਸੀ ਕੱਲ੍ਹ ਜਿਹੜੇ ਉੱਥੇ ਦੇ ਪ੍ਰਾਈਮ ਮਿਨਿਸਟਰ ਆ ਕੈਨੇਡਾ ਦੇ, ਜਸਟਿਨ ਟਰੂਡੋ, ਐਗਰੀ ਕਰ ਗਏ ਵੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਜਾਂ ਹਿੰਦੂ ਮਿਨੋਰਟੀ ਜਾਂ ਕ੍ਰਿਸਚੀਅਨ ਜਿਹੜੇ ਵੀ ਆ, ਜਿਹੜੇ ਖਤਰੇ ਦੇ ਵਿੱਚ ਆ, ਜੇ ਉਹ ਕੈਨੇਡਾ ਦੇ ਵਿੱਚ ਆ ਕੇ ਪੋਲੀਟੀਕਲ ਅਸਾਈਲਮ ਲੈਣਾ ਚਾਹੁੰਦੇ ਆ ਤੇ ਉਹ ਲੈ ਸਕਦੇ ਹੈਗੇ ਆ। ਸੋ ਦੇਖੋ ਸਾਡਾ ਗੁਆਂਢੀ ਮੁਲਕ ਉਹ ਕਿਉਂਕਿ ਲੋਕ ਪ੍ਰੈਸ਼ਰ ਪਾਉਂਦੇ ਆ, ਜੇ ਉਹ ਕਰਦੇ ਆ ਤੇ ਆਪਾਂ ਨੂੰ ਵੀ ਜਿਹੜਾ ਕੁਛ ਨਾ ਕੁਛ ਇੱਥੇ ਕਰਨਾ ਚਾਹੀਦਾ ਹੈ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,